जिन्ना जिन्ना भैन भरावां कोले भाई हरमिंदर सिंह संधू दे हमायती धैर वल्लों गल्लां बातां जाणगियां, उन्हां नूं इह गल लग सकदी आ कि भाई हरमिंदर सिंह संधू जिहड़ा है उहदे नाल जुल्म होया, उहनूं इस तरीके नाल कतल करना खाड़कू लहर की बहुत वड्डी गलती सी। दूजे पासे जदों भी इहो जी गल छिड़ूगी तां जिहड़ी पंथक कमेटी वाली धैर जां खाड़कू संघर्ष नाल सिद्धे तौर दे उत्ते खालिस्तानी संघर्ष नूं जिहड़ी हथियारबंद संघर्ष वाली धैर ਉਹਦੇ फिर विचार ਜਿਹੜੇ होणगे, जे कोई उधरली गल सुने ਤਾਂ ਲੋਕਾਂ ਨੂੰ ਲੱਗੂਗਾ कि भाई हरमिंदर सिंह संधू चाहे जिन्ना भी मर्जी रोशन दिमाग पढ़े लिखे सियाणे बाबा जरनैल सिंह दे विश्वास पात्र होण, पर उन्होंने जो कुछ कीता कतरिया ਉਹਦੇ ਨਾਲ ਖਾੜਕੂ ਸਫਾਂ ਦੇ ਲਈ ਉਹਨਾਂ ਦਾ ਕਤਲ ਜਿਹੜਾ ਸੀਗਾ ਉਹਦਾ ਫੈਸਲਾ ਉਹਨਾਂ ਨੂੰ ਕਰਨਾ ਪਿਆ। ਸੋ 1984 ਤੋਂ ਬਾਅਦ ਸੰਤ ਭਿੰਡਰਾਂ ਵਾਲਿਆਂ ਦੀ ਧੈਰ ਆ ਜਿਹੜੀ ਉਹਦਾ ਨਿਸ਼ਾਨਾ ਖਾਲਿਸਤਾਨ ਹੀ ਹੋਣਾ ਚਾਹੀਦਾ ਸੀ। ਜੇ ਭਾਈ ਹਰਮਿੰਦਰ ਸਿੰਘ ਸੰਧੂ ਹੋਣਾ ਨੇ ਜਾਂ ਕਿਸੇ ਵੀ ਸਿੱਖ ਆਗੂ ਨੇ ਜਿਹੜਾ ਆਨੰਦਪੁਰ ਦੇ ਮਤੇ ਵਾਲੀ ਗੱਲ 6 ਜੂਨ 1984 ਤੋਂ ਬਾਅਦ ਕੀਤੀ ਆ ਤਾਂ ਇਹ ਗਲਤ ਗੱਲ ਸੀ ਔਰ ਇਹਦਾ ਵਿਰੋਧ ਸੁਭਾਵਿਕ ਰੂਪ ਵਿੱਚ ਹੋਣਾ ਹੀ ਹੋਣਾ ਸੀ। ਇਹ ਜੀ ਮਾਨਾਵਾਲਾ ਕਾਂਡ ਦੇ ਵਿੱਚ ਜਿਹੜੀ ਮੁਖਬਰੀ ਕੀਤੀ ਆ ਕਿ ਫਲਾਣੇ ਫਲਾਣੇ ਖਾੜਕੂ ਸਿੰਘਾਂ ਨੇ ਇੱਥੋਂ ਜਾਣਾ ਹੈ ਤੇ ਰਾਤ ਨੂੰ ਨਾਕਾ ਲਾਇਆ ਤੇ ਉੱਥੇ ਸਿੰਘਾਂ ਦੇ ਉੱਤੇ ਪੁਲਿਸ ਨੇ ਫਾਇਰਿੰਗ ਕੀਤੀ, ਅਖੀਰ ਉਹ ਸਿੰਘ ਸ਼ਹੀਦ ਹੋ ਗਏ ਉੱਥੇ ਤੇ ਜ਼ਖਮੀ ਹਾਲਤ ਵਿੱਚ ਗੱਡੀ ਲੈ ਕੇ ਭਾਵੇਂ ਦਰਬਾਰ ਸਾਹਿਬ ਆ ਗਏ ਸੀ ਧਰਮਯੁੱਧ ਮੋਰਚੇ ਦੌਰਾਨ। ਪਰ ਉਸ ਗੱਲ ਦੇ ਉੱਤੇ ਸ਼ੰਕਾ ਉਸ ਟਾਈਮ ਗੱਲ ਘੁਮਾਈ ਗਈ ਇਹ, ਪਰ ਇਹ ਗੱਲ ਬਾਅਦ ਚ ਬਾਬਾ ਜਰਨੈਲ ਸਿੰਘ ਉਦੋਂ ਆਪ ਸੀਗੇ, ਉਹਨਾਂ ਨੇ ਇਹ ਗੱਲ ਦਾ ਉਦੋਂ ਹੀ ਨਿਬੇੜਾ ਕਰਤਾ ਸੀਗਾ ਕਿ ਇਹਦੇ ਲਈ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ। ਇਹ ਗੱਲ ਕੋਈ ਨਹੀਂ ਹੈ ਜੀ ਉਸ ਕਿ ਭਾਈ ਹਰਮਿੰਦਰ ਸਿੰਘ ਸੰਧੂ ਹੋਵੇ ਜਾਂ ਕੋਈ ਵੀ ਹੋਰ ਵੱਡੀ ਅਹਿਮ ਸ਼ਖਸੀਅਤ ਹੋਵੇ, ਜਦੋਂ ਉਹ ਪੰਥਕ ਪਿੰਡ 'ਚ ਵਿਚਰਦੀ ਆ ਤਾਂ ਉਹਦੇ ਕਈ ਆਲੇ ਦੁਆਲੇ ਵਿਵਾਦ ਜਿਹੜੇ ਆ ਉਹ ਚਾਹਿਆ ਅਣਚਾਹਿਆ ਖੜੇ ਹੋ ਜਾਂਦੇ। टीवी 84 उत्ते प्रोग्राम खबर दी खबर देख रहा है सारे दर्शकों को मैं सरबजीत सिंह घुमान फतेह अर्ज करदा जी। वाहिगुरू जी का खालसा वाहिगुरू जी की फतेह। अजकल साडे सिख समाज दे विच सोशल मीडिया दे करके बहुत कुछ इहो जिहा भी चर्चा च आ जांदा जिहदे बारे आम शायद गल ना भी करनी चाहिए तां भी कि जदों कोई माहौल बन जाता फिर उस मसले के उत्ते भी आपकी गल करनी जरूरी बन जाती। इन्हां दिनां दे विच सिख संघर्ष दे विच जो सिख स्टूडेंट्स फैडरेशन के जनरल सकत्तर भाई हरमिंदर सिंह संधू का जो कतल होया सी उहदे बारे बड़ी चर्चा छिड़ी हुई है ते कुछ इहो जिहे भी साडे भाईचारे च सज्जण मित्र ने ਜਿਹੜੇ टीवी ਦੇ ਉੱਤੇ ਜਿਹੜੇ YouTube ਚੈਨਲ ਵਗੈਰਾ ਆਏ ਨੇ ਉਹਨਾਂ ਰਾਹੀਂ ਹੁਣ ਉਹ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਕੁਝ ਇਹੋ ਜਿਹੀਆਂ ਗੱਲਾਂ ਬਾਤਾਂ ਉਭਾਰ ਰਹੇ ਨੇ ਜਿਨ੍ਹਾਂ ਕਰਕੇ ਜਿਹੜੀ ਅੱਜ ਦੀ ਨੌਜਵਾਨ ਪਨੀਰੀ ਆ ਉਹਦੇ ਮਨ ਵਿੱਚ ਜਿਹੜਾ ਹੈਗਾ ਵਿਚਾਰ ਉਹ ਇੱਕ ਤਰਫਾ ਆ ਜਾਣ ਦੀ ਸੰਭਾਵਨਾ ਹੈ। ਮੈਂ ਸ਼ੁਰੂ ਵਿੱਚ ਹੀ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ कि भाई हरमिंदर सिंह संधू का जो कतल होया सी उस तो फौरन बाद उन्हां दी भाई हरमिंदर सिंह संधू की धर दे कुछ जिहड़े सज्जण सीगे डॉक्टर भगवान सिंह चंडीगढ़ वाले हजे जिउंदे जागदे आ, दो चार होर शरीर सीगे, ये फिर बार्डर पार करके पाकिस्तान पहुंचे सी ते इन्हां ने उत्थे ਜਿਹੜੀ ਉਸ ਵੇਲੇ ਪੰਥਕ ਕਮੇਟੀ ਦੀ ਖਾੜਕੂ ਸੰਘਰਸ਼ ਦੀ ਜਿਹੜੀ ਲੀਡਰਸ਼ਿਪ ਸੀ ਉਹਦੇ ਨਾਲ ਚਰਚਾ ਵੀ ਕੀਤੀ ਸੀਗੀ ਤੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਵਾਂਗ ਉਹਨਾਂ ਦਿਨਾਂ ਦੇ ਵਿੱਚ ਭਾਈ ਚਮਕੌਰ ਸਿੰਘ ਰੋਡੇ ਦਾ ਤੇ ਭਾਈ ਸੁਖਵੰਤ ਸਿੰਘ ਅੱਕਾਂ ਵਾਲੀ ਇਹ ਕਤਲ ਹੋ ਚੁੱਕੇ ਸੀ ਤੇ ਲੱਗਦਾ ਸੀਗਾ ਕਿ ਹੋਰ ਵੀ ਕਤਲ ਜਿਹੜੇ ਆ ਉਹ ਹੋ ਸਕਦੇ ਆ। ਸੋ ਕੌਮ ਦੇ ਅੰਦਰ ਖਾਲਿਸਤਾਨੀ ਖਾੜਕੂ ਸਫਾਂ ਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾਂ ਦੇ ਝੰਡੇ ਹੇਠਲੀਆਂ ਜਿਹੜੀਆਂ ਸ਼ਖਸੀਅਤਾਂ ਸੀ ਜਾਂ ਜਥੇਬੰਦੀਆਂ ਸੀ
ਉਹਨਾਂ ਦੇ ਵਿੱਚ ਜਿਹੜੀ ਇਹ ਖਾਨਾ ਜੰਗੀ ਵਾਲਾ ਮਾਹੌਲ ਬਣ ਰਿਹਾ ਸੀ, ਇਹਦੇ ਮੁਤਲਕ ਫਿਰ ਪਾਕਿਸਤਾਨ ਪਹੁੰਚ ਕੇ ਖਾੜਕੂ ਜਥੇਬੰਦੀਆਂ ਦੇ ਨਾਲ ਮੇਲ ਮੁਲਾਕਾਤ ਵੀ ਕੀਤੀ ਗਈ ਤੇ ਸਾਰੇ ਪੱਖ ਜਿਹੜੇ ਸੀਗੇ ਭਾਈ ਹਰਮਿੰਦਰ ਸਿੰਘ ਸੰਧੂ ਵਾਲੀ ਧਿਰ ਦੇ ਨੁਮਾਇੰਦਿਆਂ ਨੇ ਉੱਥੇ ਰੱਖੇ ਸੀ। ਆਪਸ ਵਿੱਚ ਹੀ ਵਿਚਾਰ ਚਰਚਾ ਹੋਈ। ਜਿਹੜੀ ਧਿਰ ਨੇ ਪੰਥਕ ਕਮੇਟੀ ਵਾਲੀ ਨੇ ਇਹ ਕਤਲ ਦੀ ਜ਼ਿੰਮੇਵਾਰੀ ਲਈ ਸੀ, ਉਸ ਧਿਰ ਦੇ ਆਪਦੇ ਵਿਚਾਰ ਸੀ ਤੇ ਮੱਲੋ ਮੱਲੀ ਇਹ ਗੱਲ ਪੱਕੀ ਸੀ ਕਿ ਡਾਕਟਰ ਭਗਵਾਨ ਸਿੰਘ ਹੋਣੀ ਜਾਂ ਜਿਹੜੇ ਹੋਰ ਸੱਜਣ ਜਿਹੜੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਨੂੰ ਗਲਤ ਮੰਨਦੇ ਸੀ, ਉਹਨਾਂ ਦੇ ਆਪਦੇ ਵਿਚਾਰ ਸੀ। ਕਾਫੀ ਬਹਿਸਬਾਜ਼ੀ ਹੋਈ, ਜਿਹਦੇ ਵਿੱਚ ਗੱਲ ਐਂਡ ਤੇ ਇਹ ਫਿਰ ਨਿਬੇੜਾ ਹੋਇਆ ਕਿ ਇਹ ਇਤਿਹਾਸ ਉੱਤੇ ਛੱਡ ਦਿੱਤਾ ਜਾਵੇ ਕਿ ਉਹਦਾ ਭਾਈ ਸੰਧੂ ਦਾ ਜਿਹੜਾ ਕਤਲ ਆ ਵੀ ਉਹ ਗਲਤ ਆ ਜਾਂ ਠੀਕ ਹੈ। ਹੁਣ ਇਹ ਜਿਹੜੀ ਗੱਲ ਸੀ ਇਹੀ ਅੱਜ ਦੇ ਦੌਰ ਵਿੱਚ ਵੀ ਆ ਤੇ ਇਹ ਗੱਲ ਸਦਾ ਚੱਲਦੀ ਰਹਿਣੀ ਹੈ। ਜਿਨ੍ਹਾਂ ਭੈਣ ਭਰਾਵਾਂ ਕੋਲੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਹਮਾਇਤੀ ਧਿਰ ਵੱਲੋਂ ਗੱਲਾਂ ਬਾਤਾਂ ਜਾਣਗੀਆਂ, ਉਹਨਾਂ ਨੂੰ ਇਹ ਗੱਲ ਲੱਗ ਸਕਦੀ ਆ ਕਿ ਭਾਈ ਹਰਮਿੰਦਰ ਸਿੰਘ ਸੰਧੂ ਜਿਹੜਾ ਹੈ ਉਹਦੇ ਨਾਲ ਜ਼ੁਲਮ ਹੋਇਆ, ਉਹਨੂੰ ਇਸ ਤਰੀਕੇ ਨਾਲ ਕਤਲ ਕਰਨਾ ਖਾੜਕੂ ਲਹਿਰ ਦੀ ਬਹੁਤ ਵੱਡੀ ਗਲਤੀ ਸੀ ਤੇ ਜਿਹੜੇ ਸਿੰਘਾਂ ਨੇ ਇਹ ਕੰਮ ਕੀਤਾ ਉਹਨਾਂ ਨੇ ਇੱਕ ਤਰੀਕੇ ਨਾਲ ਸਿੱਖ ਸੰਘਰਸ਼ ਦਾ ਨੁਕਸਾਨ ਹੀ ਕੀਤਾ। ਇਸ ਤਰੀਕੇ ਦੀਆਂ ਵਿਚਾਰਾਂ ਮਨ ਵਿੱਚ ਆ ਜਾਣੀਆਂ ਸੁਭਾਵਿਕ ਹੈ। ਦੂਜੇ ਪਾਸੇ ਜਦੋਂ ਵੀ ਇਹੋ ਜਿਹੀ ਗੱਲ ਛਿੜੂਗੀ ਤਾਂ ਜਿਹੜੀ ਪੰਥਕ ਕਮੇਟੀ ਵਾਲੀ ਧਿਰ ਜਾਂ ਖਾੜਕੂ ਸੰਘਰਸ਼ ਨਾਲ ਸਿੱਧੇ ਤੌਰ ਦੇ ਉੱਤੇ ਖਾਲਿਸਤਾਨੀ ਸੰਘਰਸ਼ ਨੂੰ ਜਿਹੜੀ ਹਥਿਆਰਬੰਦ ਸੰਘਰਸ਼ ਵਾਲੀ ਧਿਰ ਉਹਦੇ ਫਿਰ ਵਿਚਾਰ ਜਿਹੜੇ ਹੋਣਗੇ, ਜੇ ਕੋਈ ਉਧਰਲੀ ਗੱਲ ਸੁਣੇ ਤਾਂ ਲੋਕਾਂ ਨੂੰ ਲੱਗੂਗਾ ਕਿ ਭਾਈ ਹਰਮਿੰਦਰ ਸਿੰਘ ਸੰਧੂ ਚਾਹੇ ਜਿੰਨਾ ਵੀ ਮਰਜ਼ੀ ਰੋਸ਼ਨ ਦਿਮਾਗ ਪੜ੍ਹੇ ਲਿਖੇ ਸਿਆਣੇ ਬਾਬਾ ਜਰਨੈਲ ਸਿੰਘ ਦੇ ਵਿਸ਼ਵਾਸ ਪਾਤਰ ਹੋਣ, ਪਰ ਉਹਨਾਂ ਨੇ ਜੋ ਕੁਝ ਕੀਤਾ ਕਤਰਿਆ ਉਹਦੇ ਨਾਲ ਖਾੜਕੂ ਸਫਾਂ ਦੇ ਲਈ ਉਹਨਾਂ ਦਾ ਕਤਲ ਜਿਹੜਾ ਸੀਗਾ ਉਹਦਾ ਫੈਸਲਾ ਉਹਨਾਂ ਨੂੰ ਕਰਨਾ ਪਿਆ। ਸੋ ਦੋਨੇ ਧਿਰਾਂ ਦੇ ਜਿਹੜੇ ਵਿਚਾਰ ਨੇ ਉਹ ਇੰਨੇ ਜ਼ਿਆਦਾ ਇਸ ਮਸਲੇ ਤੇ ਟਕਰਾਉਂਦੇ ਨੇ। ਦੋਨੇ ਪੱਖਾਂ ਨੂੰ ਜਦੋਂ ਬੰਦਾ ਤੋਲਦਾ ਤਾਂ ਦੋਨੇ ਧਿਰਾਂ ਦੀਆਂ ਗੱਲਾਂ ਦੇ ਵਿੱਚ ਤੁਹਾਨੂੰ ਦਮ ਲੱਗਦਾ ਤੇ ਜਦੋਂ ਦੋਨੇ ਧਿਰਾਂ ਦੀਆਂ ਗੱਲਾਂ ਜਿਹੜੀਆਂ ਨੇ ਆਪਸ ਵਿੱਚ ਹੀ ਬੰਦਾ ਉਹਨਾਂ ਨੂੰ ਕੱਟਦਾ ਇੱਕ ਦੂਜੇ ਦੇ ਨਾਲ, ਤਾਂ ਲੱਗਦਾ ਹੈਗਾ ਕਿ ਜੇਕਰ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਨਾ ਹੁੰਦਾ ਤਾਂ ਇਤਿਹਾਸ ਸ਼ਾਇਦ ਕੁਝ ਹੋਰ ਹੁੰਦਾ। ਬਹੁਤ ਸਾਰੇ ਇਹੋ ਜਿਹੇ ਭੈਣ ਭਰਾ ਨੇ ਜਿਹੜੇ ਕਹਿੰਦੇ ਆ ਕਿ ਭਾਈ ਹਰਮਿੰਦਰ ਸਿੰਘ ਸੰਧੂ ਇੱਕ ਬਹੁਤ ਜ਼ਿਆਦਾ ਸ਼ਾਰਪ ਮਾਈਂਡਡ ਮਤਲਬ ਗੁਰਸਿੱਖ ਸੀ, ਜਿਹਦਾ ਬਾਬਾ ਜਰਨੈਲ ਸਿੰਘ ਦੀ ਧਿਰ ਵਿੱਚ ਬਹੁਤ ਭਾਰੀ ਸਤਿਕਾਰ ਸੀਗਾ। ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲੇ ਤੋਂ ਬਾਅਦ ਘੱਲੂ ਘਾਰੇ ਤੋਂ ਬਾਅਦ ਜਦੋਂ ਸਾਰੇ ਖਾੜਕੂ ਕੁਛ ਸ਼ਹੀਦ ਹੋ ਗਏ, ਕੁਛ ਪਾਕਿਸਤਾਨ ਭੱਜ ਗਏ, ਕੁਛ ਮੈਦਾਨੇ ਜੰਗ ਵਿੱਚ ਸਰਗਰਮ ਹੋਣ ਲਈ ਬਚ ਗਏ, ਪਰ ਜਿਹੜੇ ਫੜੇ ਗਏ ਉਹ ਜਦੋਂ ਪਹਿਲਾਂ ਅੱਡ ਅੱਡ ਜੇਲ੍ਹਾਂ 'ਚ ਰੱਖੇ, ਫਿਰ ਜੋਧਪੁਰ ਜੇਲ੍ਹ ਉੱਪਰ ਦੇ ਕਰਤੇ ਤੇ ਉੱਥੇ ਬੇਸ਼ੱਕ ਫੈਡਰੇਸ਼ਨ ਦਾ ਪ੍ਰਧਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਦਮਦਮੀ ਟਕਸਾਲ ਦੇ ਮੁਖੀ ਰਹੇ ਹੈ, ਉਹਨਾਂ ਦੇ ਸਪੁੱਤਰ ਤੇ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਭਾਈ ਇਹਨਾਂ ਤੋਂ ਬਲਕਿ ਪਹਿਲਾਂ ਜਿਹੜੇ ਪ੍ਰਧਾਨ ਸੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਉਹਨਾਂ ਦੇ ਭਰਾਤਾ ਭਾਈ ਮਨਜੀਤ ਸਿੰਘ ਜਿਹੜੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਚੱਲਦੇ ਆ, ਸ਼੍ਰੋਮਣੀ ਕਮੇਟੀ ਮੈਂਬਰ ਵੀ ਆ, ਉਹਨਾਂ ਨੂੰ ਪ੍ਰਧਾਨ ਜਿਹੜਾ ਸੀਗਾ ਐਲਾਨਿਆ ਗਿਆ ਸੀ। ਬੇਸ਼ੱਕ ਪ੍ਰਧਾਨ ਜਿਹੜੇ ਭਾਈ ਮਨਜੀਤ ਸਿੰਘ ਸੀ ਫੈਡਰੇਸ਼ਨ ਦੇ, ਪਰ ਜਦੋਂ ਸਰਕਾਰ ਨੇ ਗੱਲਬਾਤ ਕੀਤੀ ਜਾਂ ਉੱਥੇ ਸਿੰਘਾਂ ਦੇ ਵਿੱਚ ਜੋਧਪੁਰ ਜੇਲ੍ਹ ਦੇ ਵਿੱਚ ਜਿਹੜੀ ਸਾਰੀ ਪ੍ਰਭਤਾ ਸੀ ਜਾਂ ਜ਼ਿਆਦਾ ਪੁੱਛਗਿੱਛ ਜਾਂ ਜ਼ਿਆਦਾ ਜਿਹਦੀ ਚੜ੍ਹਤ ਸੀ ਉਹ ਭਾਈ ਹਰਮਿੰਦਰ ਸਿੰਘ ਸੰਧੂ ਦੀ ਹੋਈ ਸੀ। ਖਾੜਕੂ ਜਿਹੜੇ ਬਣ ਗਏ ਜਾਂ ਖਾਲਿਸਤਾਨੀ ਸਫਾਂ ਦੇ ਵਿੱਚ ਜਿਹੜੇ ਸਰਗਰਮ ਹੋ ਗਏ ਜਾਂ ਜਿਹੜੇ ਬਾਹਰ ਸੀ, ਉਹ ਸਾਰੇ ਦੇ ਸਾਰੇ ਜਿਹੜੇ ਸੀ ਅਜੇ 1984-85 ਚ ਕੋਈ ਏਡੀ ਵੱਡੀ ਸਰਗਰਮੀ ਵੀ ਨਹੀਂ ਸੀਗੀ। ਉਹ ਸਾਰੇ ਸਮੇਂ ਦੌਰਾਨ ਭਾਈ ਹਰਮਿੰਦਰ ਸਿੰਘ ਸੰਧੂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾਂ ਦੀ ਧਿਰ ਦੇ ਵਿੱਚੋਂ
बचे हुए वो एक अहम मतलब आगू सी जिहड़े 1983 ਦੇ जून महीने तो पहला एक जिवें आपां कह सकते हैं कि जिहड़ी मोहरली कतार सीगी ਉਹਦੇ ਵਿੱਚੋਂ ਸੀ। तो भाई मनजीत सिंह ਦੀ उन्नी ਜ਼ਿਆਦਾ ਗੱਲਬਾत नहीं ਸੀਗੀ जिन्नी ਜ਼ਿਆਦਾ ਗੱਲਬਾत भाई संधू ਦੀ ਸੀ। भाई हरमिंदर सिंह संधू ਦਾ ਜਿਹੜਾ ਜੀਵਨ ਆ ਜਾਂ ਜਿਹੜਾ ਉਹਦਾ ਅਦਬ ਸਤਿਕਾਰ ਸੀ ਜਾਂ ਜਿਹੜੀ ਉਹਦੀ ਪੁੱਛਗਿੱਛ ਸੀ ਉਹਦੇ ਕਰਕੇ ਜਿਹੜਾ ਉਹਦਾ ਰੁਤਬਾ ਸੀਗਾ ਉਹ ਕਾਫੀ ਪ੍ਰਮੁੱਖ ਸੀਗਾ। ਤੇ ਜਦੋਂ ਭਾਰਤ ਸਰਕਾਰ ਨਾਲ ਗੱਲਬਾਤ ਚੱਲੀ ਤਾਂ ਉਹ ਭਾਈ ਮਨਜੀਤ ਸਿੰਘ ਦੇ ਨਾਲ ਹਰ ਵਾਰੀ ਭਾਈ ਹਰਮਿੰਦਰ ਸਿੰਘ ਸੰਧੂ ਵੀ ਨਾਲ ਹੀ ਜਾਂਦੇ ਸੀ। तो राजीव गांधी की सरकार मौके जो इन्हां नाल सरकार की गलबात चली ਉਹਦੇ ਵਿੱਚ नींह रखी गई किताब आ जिहड़ी साडे प्यारे पत्रकार सरदार महेंद्र सिंह जिहड़े चढ़ाई कर गए हुण तां उन्होंने भी इन्हां नूं मेल मुलाकात की उस दौर दे विच ते ਉਹਦੇ ਚ गलबात दा पुछया भी की हिसाब किताब चलदा तां इन्हां ने यही दस्सिया सीगा भाई मनजीत सिंह ते हरमिंदर सिंह संधू ने कि साडी गलबात आनंदपुर के मते के उत्ते चल रही है। पर यह गल लोगों को बहुत तकलीफ वाली लगी सी कि 1984 तो पहला संत ज्ञानी जरनैल सिंह जी खालसा भिंडरां वाले अक्सर ये गल जिहड़ी आ कहंदे रहे आ कि अज साडा जिहड़ा निशाना वो आनंदपुर का मता धर्मयुद्ध मोर्चा जिहड़ा है ये आनंदपुर के मते की पूर्ति लई है। पर जेकर हिंदुस्तान ने भारत ने इंदिरा गांधी ने खालिस्तान देण की गल की तो असीं खालिस्तान लै लवांगे मंगदे असीं है नहीं इनकार असीं करना नहीं 1947 वाली गलती नहीं करते। पर जे दरबार साहब ते हमला कर बैठे ना ये तो फिर कौम का निशाना खालिस्तान रहू फिर समझ लो भी खालिस्तान की नहीं रखी। सो 1984 तो बाद संत भिंडरां वालियां दी धैर आ जिहड़ी ਉਹਦਾ निशाना खालिस्तान ही होना चाहिए सी। जे भाई हरमिंदर सिंह संधू होना ने ਜਾਂ ਕਿਸੇ भी सिख आगू ने ਜਿਹੜਾ आनंदपुर के मते वाली गल 6 जून 1984 तो बाद की है ਤਾਂ ਇਹ गलत गल सी और ਇਹਦਾ विरोध ਸੁਭਾਵਿਕ रूप ਵਿੱਚ होना ही होना सी। दूसरी ਜਿਹੜੀ गल आ कि 2-3 ਇਹੋ ਜਿਹੇ इल्जाम हरमिंदर सिंह संधू उत्ते लाए गए जिन्हां दे बारे आपां नूं ये खुले दिल नाल मान लेना चाहिए कि ये बेबुनियाद सी। जिवें ये कहा गया कि जी मानावाला कांड दे विच जिहड़ी मुखबरी कीती आ कि फलाने फलाने खाड़कू ਸਿੰਘਾਂ ने इत्थों जाना है ते रात नूं नाका लाया ते उत्थे ਸਿੰਘਾਂ दे उत्ते पुलिस ने फायरिंग की अखीर वो सिंह शहीद हो गए उत्थे ते जख्मी हालत विच गड्डी लैके भावें दरबार साहब आ गए सी धर्मयुद्ध मोर्चे दौरान। पर उस गल के उत्ते शंका उस टाइम गल घुमाई गई है पर यह गल बाद च बाबा जरनैल सिंह उदों आप सीगे उन्होंने ये गल का उदों ही निबेड़ा करता सीगा कि इहदे लई भाई हरमिंदर सिंह संधू नूं दोषी ठहराउणा गलत है, ये गल कोई नहीं है जी हो सकती। दूसरी जिहड़ी गल सीगी वो दरबार साहब के हमले तो बाद जदों सारे जिहड़े फड़े हुए सिंह सीगे इन्हां दे बारे यह है कि अमृतसर इत्थे कंटोनमेंट जिहड़ी फौजी छाउणी है भी इत्थे एक काले शीशियां दे पिछे बंदा बिठाया सी सरकार ने जिन्हें निर्णय करना सी दसना सी बई ये बंदा खाड़कू रहा जां हथियारबंद वाला वा जां ये आम बंदा भी ये जिहड़ी सारी कार्रवाई आ इहदे बारे चर्चा चला दित्ती गई सी कि वो भाई संधू सी शीशियां दे पिछे। ये गल बाद विच गल सारिआं नूं बेशक कई जिहड़े एवें शरीकेबाजी चों कहंदे रहे होण पर मोटे तौर पर यह गल दे उत्ते किसी नूं यकीन नहीं रहा। सारिआं ने मन्निया कि भाई हरमिंदर सिंह संधू जिहड़ा ਉਹਦੇ नाल किसी दा होर गल्लों विचारधारक मतभेद होना जां होर चक्कर आ पर यह गल नहीं हो सकती। सो जिहड़ियां ये दो गल्लां करन दा मेरा भाव यह हैगा कि भाई हरमिंदर सिंह संधू होवे जां कोई भी होर वड्डी अहम शख्सियत होवे जदों वो पंथक पिंड च विचरदी आ तां ਉਹਦੇ कई आले दुआले विवाद जिहड़े आ वो चाहिया अणचाहिया खड़े हो जाते। इवें दा ही ये दो जिहड़े नुकते ने मानावाला कांड ते जेल विच अमृतसर इत्थे कंटोनमेंट छाउणी दे विच भी इन्हां ने जी पिछे बह के सारी पछाण कराई पर ये गल्लां दे विच कोई दम नहीं है। जिहड़ा नुक्स जां जिहड़ी घाट जिहड़ी कमजोरी
ਉਹਨਾਂ ਭਾਈ ਹਰਮਿੰਦਰ ਸਿੰਘ ਸੰਧੂ ਵਿੱਚ ਦੂਜੀ ਧਿਰ ਨੂੰ ਜਿੱਥੇ ਜਿੱਥੇ ਲੱਗੀ ਉਹਦੀ ਵੀ ਆਪਾਂ ਗੱਲ ਕਰ ਲੈਂਦੇ ਆ, ਪਰ ਜਿਹੜੀਆਂ ਗੱਲਾਂ ਬੇਬੁਨਿਆਦ ਨੇਗੀਆਂ ਉਹਨਾਂ ਦੇ ਉੱਤੇ ਆਪਾਂ ਨੂੰ ਜ਼ਰੂਰ ਕਲੀਅਰਟੀ ਹੋਣੀ ਚਾਹੀਦੀ। ਹੁਣ ਇੱਕ ਗੱਲ ਇੱਥੇ ਇਹ ਆ ਕਿ ਜਿਹੜੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਸਮਰਥਕ ਭਰਾ ਨੇ ਸਾਡੇ, ਉਹ ਬਹੁਤ ਗਰਜਵੇਂ ਤੇ ਚੱਕਵੀਂ ਟੋਨ ਵਿੱਚ ਕਹਿੰਦੇ ਆ ਕਿ ਭਾਈ ਹਰਮਿੰਦਰ ਸਿੰਘ ਸੰਧੂ ਜਦੋਂ ਬਾਹਰ ਆਇਆ ਥੋੜੇ ਦਿਨਾਂ ਬਾਅਦ ਉਹਨਾਂ ਦਾ ਮਰਡਰ ਕਰ ਦਿੱਤਾ ਤੇ ਫਿਰ ਉਦੋਂ ਬਾਅਦ ਜੀ ਸਿੱਖ ਸੰਘਰਸ਼ ਦਾ ਭੋਗ ਪੈ ਗਿਆ, ਉਹ ਐ ਨਹੀਂ ਹੋਇਆ ਉਹ ਨਹੀਂ ਹੋਇਆ। ਹੁਣ ਇਹ ਗੱਲ ਜਾਣੀ ਕਿ ਜਦੋਂ ਸੁਣਦੇ ਆ ਉਦੋਂ ਬੜਾ ਮਨ ਨੂੰ ਔਖਾ ਜਿਹਾ ਲੱਗਦਾ ਕਿ ਭਾਈ ਸੰਧੂ 84 ਦੇ ਜੂਨ ਮਹੀਨੇ 'ਚ ਜੇਲ੍ਹ ਚਲੇ ਗਏ ਤੇ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਇੱਥੇ ਪੰਜਾਬ ਦੇ ਵਿੱਚ ਸਿੰਘਾਂ ਨੇ ਤੇਗਾਂ ਮਾਰੀਆਂ ਨੇ, ਜੰਗ ਲੜੀ ਆ, ਜੋ ਬੈਦਿਆ ਦਾ, ਇੰਦਰਾ ਦਾ ਤੇ ਹੋਰ ਬਹੁਤ ਸਾਰੇ ਕਾਰਨਾਮੇ ਆ ਜਿਹੜੇ ਸਿੰਘਾਂ ਨੇ ਕੀਤੇ ਨੇ ਇਸ ਸੰਘਰਸ਼ ਵਿੱਚ, ਉਹ ਉਹਨਾਂ ਦੀ ਜਿਹੜੀ ਸਾਰੀ ਕਮਾਂਡ ਆ ਉਹ ਕਿਹਦੇ ਕਰਕੇ ਸੀ ਫਿਰ? ਤੇ ਨੰਬਰ 2, 1990 ਦੇ ਵਿੱਚ ਭਾਈ ਸੰਧੂ ਦਾ ਜਿਹੜਾ ਕਤਲ ਹੋਇਆ ਤੇ ਜਿਹੜੇ ਉਸ ਤੋਂ ਬਾਅਦ ਵਿੱਚ ਭਾਣੇ ਵਾਪਰਦੇ ਰਹੇ ਜਾਂ ਹੁਣ ਤੱਕ ਵਾਰਦਾਤਾਂ ਹੁੰਦੀਆਂ ਆ ਰਹੀਆਂ ਨੇ, ਸਿੱਖ ਸੰਘਰਸ਼ ਜਿਹੜਾ ਹੈ ਉਹ ਕਿਸੇ ਬੰਦੇ ਦਾ ਮਥਾਜ ਨਹੀਂ ਹੈ। ਬੜੇ ਆਗੂ ਆਏ ਤੇ ਗਏ। ਭਾਈ ਲਾਭ ਸਿੰਘ ਦਾ ਇੱਕ ਆਪਦੀ ਭੂਮਿਕਾ ਹੈ, ਭਾਈ ਅਵਤਾਰ ਸਿੰਘ ਬ੍ਰਹਮੇ ਦਾ, ਭਾਈ ਸੁਖਵਿੰਦਰ ਸਿੰਘ ਸੰਘੇ ਦਾ, ਬਾਬੇ ਮਾਨੋ ਚਾਹਲ ਦਾ, ਜਿਨ੍ਹਾਂ ਸਾਡੇ ਸਿੰਘਾਂ ਨੇ, ਜਿਨ੍ਹਾਂ ਜੁਝਾਰੂ ਜਰਨੈਲਾਂ ਨੇ, ਜਿਨ੍ਹਾਂ ਸੂਰਬੀਰਾਂ ਯੋਧਿਆਂ ਨੇ ਆਪੋ ਆਪਦੀ ਭੂਮਿਕਾ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਨਿਸ਼ਚਿਤ ਕੀਤੀ ਹੋਈ ਸੀ, ਉਹ ਜਿਨ੍ਹਾਂ ਨੇ ਨਿਭਾਈ ਆ, ਉਹ ਸਾਰਿਆਂ ਦਾ ਹੀ ਅਦਬ ਸਤਿਕਾਰ ਹੈ। ਪਰ ਇਹ ਕਹਿਣਾ ਕਿ ਭਾਈ ਸੰਧੂ ਹੀ ਸਭ ਕੁਝ ਸੀ, ਇਹ ਗੱਲ ਥੋੜੀ ਜੀ ਜ਼ਿਆਦਾ ਵੱਡੀ ਲੱਗਦੀ। ਇਦਾਂ ਨਹੀਂ ਹੋ ਸਕਦਾ। ਭਾਈ ਸੰਧੂ ਦਾ ਵੀ ਕੋਈ ਰੋਲ ਜਿਹੜਾ ਹੈਗਾ ਉਹ ਹੈ, ਪਰ ਉਹਨੂੰ ਓਨਾ ਕੀ ਰੱਖਿਆ ਜਾਵੇ। ਹਾਂ, ਇਹ ਗੱਲ ਪੱਕੀ ਆ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ, ਸਿੱਖ ਸੰਘਰਸ਼ ਦੇ ਵਿੱਚ ਭਾਈ ਸੰਧੂ ਜਿਹੜਾ ਹੈ ਉਹਨੇ 1984 ਤੱਕ ਜੋ ਕੀਤਾ, ਇੱਕ ਉਹ ਦੌਰ ਆ। ਫਿਰ ਉਹ ਜੇਲ੍ਹ ਵਿੱਚ ਰਹਿੰਦੇ ਆ 1990 ਤੱਕ, ਤੇ ਜੇਲ੍ਹ ਦੇ ਵਿੱਚ ਉਹਨਾਂ ਨੇ ਸਰਕਾਰ ਨਾਲ ਜਿਹੜੀ ਗੱਲਬਾਤ ਕੀਤੀ ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਤਾਂ ਅੰਦਰ ਬੈਠੇ ਆ ਤੇ ਜਿਹੜੇ ਬਾਹਰ ਮੈਦਾਨੇ ਜੰਗ ਵਿੱਚ ਜੂਝ ਰਹੇ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਆ ਉਹਨਾਂ ਨੂੰ ਸਰਕਾਰ ਸ਼ਾਮਲ ਕਰੇ। ਤੇ ਜਿਹੜੀ ਚਿੱਠੀ ਉਹਨਾਂ ਨੇ ਇੱਕ ਰਾਜੀਵ ਗਾਂਧੀ ਨੂੰ ਲਿਖੀ ਜਿਹਦੇ ਵਿੱਚ ਆਪਦੀ ਕੌਮ ਦਾ ਪੱਖ ਜਿਹੜਾ ਬੜੇ ਸੱਜੇ ਤਰੀਕੇ ਨਾਲ ਪੇਸ਼ ਕੀਤਾ, ਉਹਦੀ ਵੀ ਕਦਰ ਕਰਨੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਇੱਕ ਹੋਰ ਘਟਨਾਕ੍ਰਮ ਜਿਹਨੂੰ ਬੜਾ ਅਹਿਮੀਅਤ ਦੇਣ ਦੀ ਲੋੜ ਆ, ਜਿਹਨੇ ਇਸ ਕਤਲ ਦੇ ਲਈ ਲੋਕਾਂ ਦੇ ਮਨ ਵਿੱਚ ਜਿਹੜਾ ਵਿਚਾਰ ਬਣਾਇਆ ਜਾਂ ਇਹ ਸਾਰੀ ਘਟਨਾ ਵਾਪਰੀ, ਉਹ ਗੱਲ ਇਹ ਹੈ ਕਿ ਜਿਹੜੇ ਸਿੰਘ ਜੋਧਪੁਰ ਜੇਲ੍ਹ ਰਹੇ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਦੇ ਬਾਰੇ ਚਾਨਣਾ ਹੈ ਕਿ ਜੋਧਪੁਰ ਜੇਲ੍ਹ ਦੇ ਵਿੱਚ ਜਿਵੇਂ ਆਮ ਜੇਲ੍ਹਾਂ ਦੇ ਵਿੱਚ ਜਿਹੜੇ ਸਿੰਘਾਂ ਦੇ, ਸਿੱਖਾਂ ਦੇ ਟਕਰਾਅ ਹੋ ਜਾਂਦੇ ਆ। ਮੈਂ ਕਈ ਵਾਰ ਜੇਲ੍ਹ ਯਾਤਰਾ ਕੀਤੀ ਆ ਤੇ ਇਹ ਗੱਲ ਬੜੀ ਜਾਣਦੇ ਆ ਚੰਗੇ ਤਰੀਕੇ ਨਾਲ ਕਿ ਚਾਹੇ 10 ਜਾਣੇ ਇਕੱਠੇ ਆ ਇਸ ਵਾਰ, ਚਾਹੇ 20 ਜਾਣੇ ਆ, ਚਾਹੇ 2 ਜਾਣੇ ਆ, ਕਿਸੇ ਨਾ ਕਿਸੇ ਮਸਲੇ ਤੇ ਜੇਲ੍ਹ ਦੇ ਵਿੱਚ ਕਈ ਭਰਾਵਾਂ ਦੇ ਤਕਰਾਰ ਹੋ ਜਾਂਦੇ। ਇਵੇਂ ਹੀ ਜਦੋਂ ਇਹ ਸਾਰੇ ਜਾਣੇ ਜੋਧਪੁਰ ਜੇਲ੍ਹ 'ਚ ਗਏ ਤਾਂ ਉੱਥੇ ਕੁਛ ਇਹੋ ਜਿਹਾ ਘਟਨਾਕ੍ਰਮ ਵਾਪਰੇ ਕਿ ਧਿਰਾਂ ਜਿਹੜੀਆਂ ਨੇ ਉਹ ਬਣ ਗਈਆਂ। ਖਾਸ ਤੌਰ ਦੇ ਉੱਤੇ ਭਾਈ ਲਾਭ ਸਿੰਘ ਜਿਹੜਾ ਸੀ ਉਹ ਇਹ ਗੱਲ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਤੇ ਹੋਰਨਾਂ ਨੂੰ ਕਹਿੰਦਾ ਸੀ ਕਿ ਜਿਹੜਾ ਆਪਾਂ CBI ਨੇ ਆਪਣਾ ਰਿਮਾਂਡ ਲਿਆ ਤੇ ਉਹ DSP ਪਾਂਡੇ ਸੀ, ਉਹਨੂੰ ਸਾਰੀ ਗੱਲ ਜੈਸ ਫੈਡਰੇਸ਼ਨ ਦੇ ਆਗੂ ਨੇ ਦੱਸੀ ਆ ਕਿ ਫਲਾਨੇ ਕਤਲ 'ਚ ਫਲਾਨਾ ਸਿੰਘ ਸੀਗਾ। 1984 ਤੋਂ ਪਹਿਲਾਂ ਦੀਆਂ ਵਾਰਦਾਤਾਂ ਦਾ ਜਿਹੜਾ ਸਾਰਾ ਕੁਝ ਬਾਅਦ 'ਚ ਇੰਡੀਆ ਟੂਡੇ ਮੈਗਜ਼ੀਨ ਦੇ ਵਿੱਚ ਵੀ ਉਹ ਸਾਰੀ ਗੱਲ ਛਪੀ ਸੀਗੀ ਕਿ ਕਿਵੇਂ ਇੱਕ ਖਾੜਕੂ ਨੇ ਸਾਰੀ ਗੱਲਬਾਤ ਉਹ ਦੱਸੀ ਹੈ। ਤਾਂ ਉਹ ਕਹਿੰਦਾ ਸੀਗਾ ਕਿ ਬਈ ਇਹ ਜਿਹੜੇ ਸਾਰੇ ਕਤਲਾਂ ਦੇ ਬਾਰੇ ਬਿਲਕੁਲ ਐਗਜੈਕਟ ਦੱਸਿਆ ਕਿ ਆਹ ਕਤਲ 'ਚ ਆਹ ਗੱਲ ਸੀ, ਆਹ ਬੰਦੇ ਸੀ। ਵੀ ਲਾਭ ਸਿੰਘ ਦਾ ਇਹ ਵਿਚਾਰ ਸੀਗਾ ਕਿ ਇਸ ਬੰਦੇ ਨੇ ਗਦਾਰੀ ਕੀਤੀ ਆ, ਇਹ ਬਿਲਕੁਲ ਗਲਤ ਕੀਤਾ ਜਿਹੜਾ ਇਹਨੇ ਆਹ ਗੱਲਾਂ ਖੋਲੀਆਂ। ਭਾਈ ਸੰਧੂ ਉੱਥੇ ਥੋੜੀ ਜਿਹੀ ਦਿਆਨਤਦਾਰੀ ਦਿਖਾਉਣ ਦੇ ਲਈ ਜਾਂ ਸਿਆਣਪ ਜੋ ਕਹਿੰਦੇ ਸੀ ਵੀ ਲਾਭ ਸਿੰਘ ਆਪਾਂ ਪ੍ਰਦੇਸ਼ਾਂ 'ਚ ਇੱਥੇ ਜੇਲ੍ਹਾਂ 'ਚ ਬੈਠੇ ਹਾਂ, ਇਹ ਠੀਕ ਆ ਕਿ ਬੰਦੇ ਨੇ ਆਪਣੇ ਨਾਲ ਦੇ ਨੇ ਸਾਰੀ ਜਿਹੜੀ ਗੱਲ ਆ ਉਹ
कमजोरी दिखा गया। पर यह कोई गदारी नहीं हैगी, पुलिस नूं होर तरीके नाल भी सरकार नूं पता लग जाना सीगा। उन्होंने गल ये कहीं नहीं कढ़नी सी कि जिहड़ी 1983 तो पहलों वारदातां होईयां किहड़ी वारदात विच शामिल सीगा। ते इह जिहड़ा सीगा भाई हरमिंदर सिंह संधू का कहना, ਇਹ ਜਨਰਲ ਲਾਭ ਸਿੰਘ ਨੂੰ, ਜਿਹੜਾ ਕਿ ਬਾਅਦ ਚ ਜਨਰਲ ਲਾਭ ਸਿੰਘ ਬੜੇ ਭਾਈ ਸੁਖਦੇਵ ਸਿੰਘ ਸੁੱਖਾ ਸਿਪਾਹੀ, ਉਹਨਾਂ ਨੂੰ ਇਹ ਚੀਜ਼ ਜਿਹੜੀ ਸੀ ਇਹ ਪ੍ਰਵਾਨ ਨਹੀਂ ਸੀ। ਉਹ ਕਹਿੰਦੇ ਸੀ ਨਹੀਂ ਇਹ ਨਹੀਂ ਹੈਗੀ ਗੱਲ ਵੀ ਇਹ ਕਿਉਂ ਦੱਸਿਆ ਗਿਆ ਸਾਰਾ ਕੁਝ ਕਿ ਜੀ ਫਲਾਣੇ ਨੇ ਆਹ ਕੀਤਾ, ਫਲਾਣਾ ਫਲਾਣੀ ਵਾਰਦਾਤ ਸੀਗਾ। ਤੇ ਇੱਥੇ ਅੰਦਰ ਉੱਥੇ ਜੋਧਪੁਰ ਜੇਲ੍ਹ ਦੇ ਵਿੱਚ ਆਪਸ ਵਿੱਚ ਹੀ ਇਸ ਗੱਲੋਂ ਪਹਿਲੋਂ ਮਨ ਮੋਟਾ ਜਿਹਾ ਹੋਇਆ, ਫਿਰ ਤਕਰਾਰਬਾਜ਼ੀ ਵੀ ਹੋਣ ਲੱਗੀ ਤੇ ਜਿਹੜਾ ਸੀਗਾ ਆੜਫਸ ਜੀ ਰਹਿਣ ਲੱਗੀ, ਮਾਹੌਲ 'ਚ ਥੋੜੀ ਜਿਹੀ ਕਲੈਸ਼ ਰਹਿਣ ਲੱਗ ਗਿਆ। तो उस चीज़ दे विच भाई मनजीत सिंह नूं प्रधान बनाउण वाला जिहड़ा चक्कर चलिया, वो सारे जिहड़े जोधपुर जेल੍ਹ दे विच सी सिंह, उन्हां सारिਆਂ नूं पता कि कुछ बंदे जिहड़े सीगे वो नहीं सी इस गल नूं चाहुंदे। तो इस हिसाब दे नाल उत्थे जनरल लाभ सिंह भाई मनजीत सिंह हुणां दा एक धड़ा बन गया। दूजा भाई हरमिंदर सिंह संधू, भाई रजिंदर सिंह मेहता, भाई अमरजीत सिंह चावला ते जिहड़े विरसा सिंह बलटोहा वगैरह, ये एक धिर बन गई। ਇਹ ਜਿਹੜੀਆਂ ਦੋਨੇ ਧਿਰਾਂ ਸੀ ਇਹਨਾਂ ਦੀ ਉੱਥੇ ਜਿਹੜੀ ਆਪਸ ਵਿੱਚ ਹੀ ਤੂੰ ਮੈਂ ਜਾਂ ਟਕਰਾਅ ਸੀਗਾ, ਇਹ ਅਸਲ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਦੀ ਵਜ੍ਹਾ। ਇਸ ਗੱਲ ਨੂੰ ਸਾਡੇ ਜਿਹੜੇ ਆਹ ਭਰਾ ਇਹਨਾਂ ਦਿਨਾਂ ਦੇ ਵਿੱਚ ਇਸ ਮਸਲੇ ਉੱਤੇ ਚਰਚਾ ਕਰਦੇ ਆ, ਇਹਨੂੰ ਛੱਡ ਕੇ ਗੱਲ ਕਰਨੀ ਚਾਹੁੰਦੇ ਆ। ਮੇਰਾ ਨਜ਼ਰੀਆ ਇਹ ਹੈਗਾ ਬਈ ਇਹ ਠੀਕ ਆ ਕਿ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਲਈ ਗਈ ਜਾਂ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੇ ਕੀ ਸੋਚ ਕੇ ਕੀਤਾ, ਇਹ ਇੱਕ ਗੱਲ ਹੈ ਜਿਹਦਾ ਇੱਕ ਆਪਦੀ ਅਹਿਮੀਅਤ ਆ। ਪਰ ਇਸ ਕਤਲ ਦੀ ਜਿਹੜੀ ਅਸਲੀ ਵਜ੍ਹਾ ਉਹ ਜੋਧਪੁਰ ਜੇਲ੍ਹ ਦੇ ਵਿੱਚ ਜਿਹੜੀ ਤਕਰਾਰਬਾਜ਼ੀ ਚੱਲਦੀ ਸੀ, ਜੋ ਕਲੈਸ਼ ਚੱਲਦਾ ਸੀ, ਉੱਥੇ ਮਤਲਬ ਸੀ ਇਹ ਗੱਲ। ਹੁਣ ਉਸ ਚੀਜ਼ ਦੇ ਵਿੱਚ ਉੱਥੇ ਜੇਲ੍ਹ ਦੇ ਵਿੱਚ ਇਹ ਗ੍ਰਹਿਣ ਜਿਹੜੀ ਸੀ ਪੰਥਕ ਜਿਹੜੀ ਏਕਤਾ ਸੀ ਜਾਂ ਆਪਸ ਵਿੱਚ ਸਹਿਮਤੀ ਸਾਰਿਆਂ ਦੀ ਇੱਕ ਗੱਲ ਤੇ ਹੋਣੀ, ਕਿਉਂਕਿ ਭਾਈ ਲਾਭ ਸਿੰਘ ਜਿਹੜੇ ਸੀ ਉਹ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਿਸੇ ਵੇਲੇ ਬਹੁਤ ਵੱਡੇ ਕਾਇਲ ਵੀ ਸੀ। ਉਹ ਇਹ ਗੱਲਾਂ ਕਹਿੰਦੇ ਹੁੰਦੇ ਸੀਗੇ ਕਿ ਫੇਰ ਕੀ ਹੋ ਗਿਆ ਜੇ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਜਾਂ ਹੋਰ ਸਿੰਘ ਸਾਡੇ ਚੜ੍ਹਾਈ ਕਰਕੇ ਸਾਡੇ ਕੋਲੇ ਸੰਧੂ ਹੈਗਾ। ਪਰ ਬਾਅਦ ਵਿੱਚ ਜਦੋਂ ਇਹ ਗੱਲ ਬਣੀ ਕਿ ਜੀ ਭਾਈ ਸੰਧੂ ਦੀ ਬੋਲਬਾਣੀ ਤੋਂ ਗੱਲਬਾਤ ਤੋਂ ਉਹਦੀ ਤਸੱਲੀ ਨਾ ਹੋਈ ਲਾਭ ਸਿੰਘ ਦੀ, ਤਾਂ ਜੋਧਪੁਰ ਜੇਲ੍ਹ ਦੀਆਂ ਉਹਨਾਂ ਘਟਨਾਵਾਂ ਨੇ ਜਿਹੜੀ ਧਿਰਬਾਜ਼ੀ ਪੈਦਾ ਕੀਤੀ, ਜੋ ਉੱਥੇ ਮਾਹੌਲ ਦੇ ਵਿੱਚ ਇੱਕ ਦੂਜੇ ਨਾਲ ਕਲੇਸ਼ ਵਧਿਆ, ਉਹਦਾ ਰਿਜ਼ਲਟ ਇਹ ਭਾਈ ਸੰਧੂ ਦੇ ਕਤਲ ਤੱਕ ਆਉਂਦਾ। ਭਾਈ ਹਰਮਿੰਦਰ ਸਿੰਘ ਸੰਧੂ ਜੇਲ੍ਹ 'ਚ ਨੇ ਤੇ ਉੱਥੋਂ ਜਿਹੜਾ ਲਾੜੇ ਜਗਤਮ ਰੈਣ ਦਾ ਮੁੰਡਾ ਠੋਕਿਆ ਸੀਗਾ ਰਮੇਸ਼, ਉਸ ਕਤਲ ਕਾਂਡ ਦੇ ਵਿੱਚ ਜਿਹੜੀ ਤਰੀਕ ਪੈਂਦੀ ਸੀ ਉਹ ਜਲੰਧਰ ਪੈਂਦੀ ਹੁੰਦੀ ਸੀ। ਉਹਦੇ ਵਿੱਚ ਜਨਰਲ ਲਾਭ ਸਿੰਘ ਤੇ ਭਾਈ ਗੁਰਿੰਦਰ ਸਿੰਘ ਭੋਲਾ ਪਟਰੋਲ ਜਿਹਨੂੰ ਕਹਿੰਦੇ ਹੁੰਦੇ ਸੀ, ਇਹ ਜਦੋਂ ਤਰੀਕ ਤੇ ਇੱਥੇ ਆਏ 1986 ਦੇ ਵਿੱਚ 5 ਅਪ੍ਰੈਲ ਨੂੰ, ਤਾਂ ਇੱਥੇ ਇਹਨਾਂ ਨੂੰ ਖਾੜਕੂ ਸਿੰਘਾਂ ਨੇ ਹਮਲਾ ਕਰਕੇ ਪੁਲਿਸ ਵਾਲਿਆਂ ਦੇ ਉੱਤੇ, ਪਾਰਟੀ ਦੇ ਉੱਤੇ ਹਮਲਾ ਕਰਕੇ ਇੱਥੋਂ ਇਹਨਾਂ ਨੂੰ ਛੁਡਾ ਲਿਆ। ਤੇ ਜਦੋਂ ਜਨਰਲ ਲਾਭ ਸਿੰਘ ਜਿਹੜਾ ਕਿ ਭਾਈ ਹਰਮਿੰਦਰ ਸਿੰਘ ਸੰਧੂ ਤੇ ਉਹਦੀ ਧਿਰ ਦੇ ਨਾਲ ਪੂਰਾ ਵਿਰੋਧ ਵਿੱਚ ਆਇਆ ਹੋਇਆ ਸੀ, ਜਦੋਂ ਇਸ ਗੋਲੀ ਕਾਂਡ ਵਿੱਚ ਛੁੱਟਿਆ ਤਾਂ ਉਸ ਮੌਕੇ ਭਾਈ ਗੁਰਿੰਦਰ ਸਿੰਘ ਭੋਲਾ ਤੇ ਸਵਰਨਜੀਤ ਸਿੰਘ ਅਲਾਦੀਨਪੁਰ ਇਹ ਵੀ ਉਦੋਂ ਨਾਲ ਛੁੱਟ ਗਏ। ਭਾਈ ਗੁਰਿੰਦਰ ਸਿੰਘ ਭੋਲਾ ਜਿਹੜਾ ਸੀ ਉਹ ਭਾਈ ਹਰਮਿੰਦਰ ਸਿੰਘ ਸੰਧੂ ਵਾਲੀ ਧਿਰ ਨਾਲ ਵੀ ਸਨੇਹ ਰੱਖਦਾ ਸੀ, ਕਾਫੀ ਪਿਆਰ ਸਤਿਕਾਰ ਰੱਖਦਾ ਸੀ। ਹੁਣ ਬਾਹਰ ਨਿਕਲਣ ਤੋਂ ਬਾਅਦ ਭਾਈ ਗੁਰਿੰਦਰ ਸਿੰਘ ਭੋਲੇ ਨੂੰ ਜਨਰਲ ਲਾਭ ਸਿੰਘ ਨੇ ਕਹਿੰਦੇ ਇਹ ਗੱਲ ਆਖੀ ਕਿ ਭਾਈ ਤੂੰ ਰੱਖਦਾ ਸੰਧੂ ਹੁਣਾਂ ਨਾਲ ਪਿਆਰ ਸਤਿਕਾਰ ਤੇ ਮੇਰੀ ਉਹਨਾਂ ਨਾਲ ਸੂਤ ਨਹੀਂ ਹੈਗੀ, ਤੇ ਤੂੰ ਹੁਣ ਆਪਦੇ ਹਿਸਾਬ ਨਾਲ ਜੋ ਕਰਨਾ ਕਰੀ ਤੇ ਮੈਂ ਆਪਦੇ ਹਿਸਾਬ ਨਾਲ ਚੱਲਣਾ। ਚਲੋ ਬਾਹਰ ਆਪਾਂ ਆ ਗਏ ਆ, ਆਪਾਂ ਨੂੰ ਸਿੰਘਾਂ ਨੇ ਭਗੌੜਾ ਕਰ ਲਿਆ ਤੇ ਹੁਣ ਆਪਾਂ ਕਰੀਏ ਅੱਗੇ ਕਾਰਵਾਈਆਂ। ਹੁਣ ਇਹ ਜਿਹੜਾ ਉਹਨਾਂ ਦਾ ਅੰਡਰਗਰਾਊਂਡ ਲਾਈਫ ਸ਼ੁਰੂ ਹੁੰਦਾ ਜਦੋਂ ਜਨਰਲ ਲਾਭ ਸਿੰਘ ਬਾਅਦ ਥੋੜੇ ਟਾਈਮ ਬਾਅਦ ਭਾਈ ਮਨਵੀਰ ਸਿੰਘ ਝਿਹੜੂ ਦੀ ਗ੍ਰਿਫਤਾਰੀ ਉੱਥੋਂ ਜਲੰਧਰੋਂ ਹੋ ਗਈ, ਉਹਦੇ ਵਿੱਚ ਵੀ ਕਾਫੀ ਜਿਹੜਾ ਵਿਵਾਦ ਆ ਉਹ ਛਿੜਿਆ, ਉਹਦੇ 'ਚ ਵੀ ਕਤਲ ਹੋਏ। ਭਾਈ ਸਰਬਜੀਤ ਸਿੰਘ ਰੋਪੜ ਦਾ ਕਤਲ ਉਹਦੇ 'ਚ ਹੁੰਦਾ। ਜਿਹੜਾ
जनरल लाभ सिंह आउण दे जेल चों पुलिस हिरासत चों भगौड़ा होण तो बाद दा सिनैरियो आ, ਉਹਦੇ ਵਿੱਚ ਇਹ ਗੱਲ ਬੜੀ ਅਹਿਮ ਹੈ ਕਿ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਭਤੀਜ ਜਵਾਈ ਸੀ ਭਾਈ ਗੁਰਜੀਤ ਸਿੰਘ ਝੋਕ ਹਰੀਹਰ, ਉਹਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾ ਕੇ ਜਿਹੜੀ ਫਿਰ ਨਵੀਂ ਟੀਮ ਜਿਹੜੀ ਆ ਉਹ ਐਲਾਨੀ ਗਈ, ਉਹਦੇ ਨਾਲ ਭਾਈ ਹਰਮਿੰਦਰ ਸਿੰਘ ਸੰਧੂ ਵਾਲੀ ਜਿਹੜੀ ਟੀਮ ਸੀਗੀ ਉਹਦੇ ਲਈ ਇੱਕ ਨਵੀਂ ਪੋਜੀਸ਼ਨ ਜਿਹੜੀ ਆ ਉਹ ਪੈਦਾ ਹੋ। ਸੋ ਫਿਰ ਇੱਕ ਪਾਸੇ ਭਾਈ ਗੁਰਜੀਤ ਸਿੰਘ ਝੋਕ ਹਰੀਹਰ ਵਾਲੀ ਫੈਡਰੇਸ਼ਨ ਸੀ ਤੇ ਦੂਜੇ ਪਾਸੇ ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਸਰਬਜੀਤ ਸਿੰਘ ਰੋਪੜ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਹਰਿੰਦਰ ਸਿੰਘ ਕਾਹਲੋਂ, ਭਾਈ ਵਿਰਸਾ ਸਿੰਘ ਬਲਟੋਹਾ, ਇਹ ਸਾਰੇ ਸੀ। ਸੋ ਇਹ ਫੈਡਰੇਸ਼ਨ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਇੱਕ ਦਫੇੜ ਪਾਪੇ ਭਾਅ ਵਾਲੀ ਪੋਜੀਸ਼ਨ ਇਹ ਬਣੀ। ਇਹਦੇ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਵਾਲੀ ਧਿਰ ਬਹੁਤੀ ਜ਼ਿਆਦਾ ਜੇਲ੍ਹ 'ਚ ਸੀ, ਉਹਨਾਂ ਦੇ ਵੀ ਕੁਛ ਆਗੂ ਬਾਹਰ ਸੀਗੇ, ਔਰ ਇੱਧਰ ਬਾਹਰ ਭਾਈ ਗੁਰਜੀਤ ਸਿੰਘ ਝੋਕ ਹਰੀਹਰ ਤੋਂ ਸ਼ਹੀਦੀ ਤੋਂ ਬਾਅਦ ਇਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਆ ਬਣਦੇ ਆ। ਤੇ ਇਸੇ ਸਮੇਂ ਦੌਰਾਨ ਇੱਕ ਚਿੱਠੀ ਨੇ ਬੜਾ ਬਖੇੜਾ ਪਾਇਆ। ਉਹ ਚਿੱਠੀ ਜੋਧਪੁਰ ਜੇਲ੍ਹ ਤੋਂ ਆਈ, ਜਿਹਦੇ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਉਹਨਾਂ ਵੱਲੋਂ ਲਿਖਿਆ ਗਿਆ, ਉਹ ਚਿੱਠੀ ਭਾਈ ਗੁਰਿੰਦਰ ਸਿੰਘ ਭੋਲੇ ਉਹਨਾਂ ਦੇ ਨਾਂ ਤੇ ਸੀ। ਉਸ ਚਿੱਠੀ ਦੇ ਬਾਰੇ ਅੱਡ-ਅੱਡ ਵਿਚਾਰ ਨੇ, ਕੋਈ ਕਹਿੰਦਾ ਕਿ ਉਹ ਚਿੱਠੀ ਆਹ ਨਹੀਂ ਸੀ, ਆਹ ਕਹਿੰਦੀ ਸੀ, ਪਰ ਉਹਦੇ ਕਰਕੇ ਇੱਕ ਗੱਲ ਜ਼ਰੂਰ ਚੱਲ ਪਈ ਕਿ ਲਾਭ ਸਿੰਘ ਹੁਣਾਂ ਨੂੰ ਇਹ ਲੱਗਿਆ ਕਿ ਸਾਨੂੰ ਮਰਨ ਮਰਵਾਉਣ ਦੀਆਂ ਗੱਲਾਂ ਜਿਹੜੀਆਂ ਨੇ ਇਹ ਕਰ ਰਹੇ ਨੇ ਸੰਧੂ ਵਾਲੀ ਧਿਰ। ਤੇ ਜਦੋਂ ਕਿਸੇ ਬੰਦੇ ਨੂੰ ਇਹ ਪਤਾ ਲੱਗੂਗਾ ਕਿ ਮੈਨੂੰ ਮਾਰਨ ਮਰਵਾਉਣ ਦੀਆਂ ਗੱਲਾਂ ਚੱਲਦੀਆਂ ਤੇ ਉਹ ਖਾੜਕੂ ਬੰਦਾ ਹੋਵੇ, ਉਹਦੇ ਕੋਲੇ ਹਥਿਆਰ ਹੋਣ, ਮੱਲੋ ਮੱਲੀ ਗੱਲ ਆ ਕਿ ਉਹ ਗੱਲ ਦੀ ਪੂਰੀ ਪੜਤਾਲ ਪੈਰਵਾਈ ਕਰਨ ਤੁਰੇਗਾ। ਤੋਂ ਇਸੇ ਚਿੱਠੀ ਅਤੇ ਇਸ ਸਾਰੇ ਪਿਛੋਕੜ ਵਿੱਚ ਭਾਈ ਗੁਰਿੰਦਰ ਸਿੰਘ ਭੋਲੇ ਦੇ ਕਤਲ ਦੀ ਜਿਹੜੀ ਹੈਗੀ ਆ ਕਹਾਣੀ ਉਹ ਬਣ ਗਈ। ਭਾਈ ਗੁਰਿੰਦਰ ਸਿੰਘ ਭੋਲੇ ਦੇ ਕਤਲ ਭਾਈ ਲਾਭ ਸਿੰਘ ਦੇ ਹੁੰਦਿਆਂ ਹੋ ਗਿਆ। ਥੋੜੇ ਅਰਸੇ ਬਾਅਦ ਹੀ ਭਾਈ ਲਾਭ ਸਿੰਘ ਜਿਹੜੇ ਆ ਉਹ ਵੀ ਜਿਹੜੇ ਆ ਇੱਕ ਪੁਲਿਸ ਮੁਕਾਬਲਾ ਬਣ ਗਿਆ ਤੇ ਉਹਦੇ ਵਿੱਚ ਉਹ ਸ਼ਹੀਦੀ। ਭਾਈ ਲਾਭ ਸਿੰਘ ਦੇ ਕਤਲ ਤੋਂ ਬਾਅਦ ਵਿੱਚ ਲੋਕਾਂ ਨੂੰ ਆਮ ਤੌਰ ਤੇ ਜਾਂ ਬਹੁਤਿਆਂ ਨੂੰ ਇਹ ਲੱਗਦਾ ਹੋਣਾ ਕਿ ਜੀ ਹੁਣ ਤਾਂ ਮਤਲਬ ਜਿਹੜਾ ਹੈਗਾ ਸੰਧੂ ਦਾ ਜਿਸ ਬੰਦੇ ਨਾਲ ਕਲੈਸ਼ ਸੀਗਾ ਉਹ ਚੜ੍ਹਾਈ ਕਰ ਗਿਆ ਤੇ ਸ਼ਾਇਦ ਮਾਮਲਾ ਹੁਣ ਉਹੋ ਜਿਹਾ ਨਾ ਰਿਹਾ ਹੋਵੇ। ਪਰ ਹਕੀਕਤ ਇਹ ਸੀ ਕਿ ਭਾਈ ਲਾਭ ਸਿੰਘ ਤੋਂ ਬਾਅਦ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਆ ਜਾਂ ਜਿਹੜੇ ਭਾਈ ਲਾਭ ਸਿੰਘ ਨੂੰ ਹੋਰ ਪਿਆਰ ਕਰਨ ਵਾਲੇ ਸੀ, ਉਹਨਾਂ ਸਾਰਿਆਂ ਨੇ ਉਸ ਗੱਲ ਦੇ ਉੱਤੇ ਪਹਿਰਾ ਦੇਣ ਦਿਵਾਉਣ ਦੀ ਗੱਲ ਰੱਖੀ ਹੋਈ ਸੀ। ਸੋ ਜਦੋਂ ਭਾਈ ਹਰਮਿੰਦਰ ਸਿੰਘ ਸੰਧੂ ਜੇਲ੍ਹ ਤੋਂ ਅਜੇ ਆਉਣੇ ਸੀ, ਉਦੋਂ ਪਹਿਲਾਂ ਉਹਨਾਂ ਨੇ ਬੱਬਰ ਖਾਲਸਾ ਨੂੰ ਇੱਕ ਚਿੱਠੀ ਲਿਖੀ ਸੀ। ਹੋਰ ਵੀ ਖਾੜਕੂ ਆਗੂਆਂ ਨਾਲ ਉਹਨਾਂ ਨੇ ਰਾਬਤਾ ਬਣਾਇਆ ਹੋਣਾ ਕਿ ਆਹ ਹਾਲਾਤ ਨੇ ਤੇ ਮੈਂ ਹੁਣ ਜਿਹੜਾ ਹੈਗਾ ਜੇ ਬਾਹਰ ਆਇਆ ਤਾਂ ਮੇਰੇ ਤੇ ਇਹ ਕਾਰਵਾਈ ਅਟੈਕ ਕੋਈ ਕਰ ਸਕਦੇ ਆ ਤੇ ਮੇਰੀ ਆਹ ਗੱਲ ਆ। ਉਹਨਾਂ ਨੇ ਆਪਦਾ ਪੱਖ, ਆਪਦਾ ਕੇਸ, ਜੋ ਵੀ ਉਹਨਾਂ ਦੀ ਭਾਵਨਾ ਸੀ ਉਹ ਰੱਖਿਆ। ਪਰ ਜਿਹੜੀ ਜੇਲ੍ਹ ਦੇ ਵਿੱਚ ਬੀਤੀ ਹੋਈ ਸੀ ਉਹਦੀ ਕਰਕੇ ਤੇ ਦੂਜਾ ਉਹਨਾਂ ਦਿਨਾਂ ਦੇ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਅਤੇ ਉਹਨਾਂ ਦੀ ਟੀਮ ਵੱਲੋਂ ਜੋ ਓਵਰਗਰਾਊਂਡ ਰਹਿ ਕੇ ਫੈਡਰੇਸ਼ਨ ਦੀਆਂ ਸਰਗਰਮੀਆਂ ਕਰਾਉਣ ਦਾ ਚੱਲ ਰਿਹਾ ਸੀ ਪ੍ਰੋਗਰਾਮ, ਉਹਦੇ ਤੋਂ ਖਾੜਕੂ ਸਫਾਂ ਦੇ ਵਿੱਚ ਕਾਫੀ ਇਤਰਾਜ਼ ਸੀਗਾ ਕਿ ਇਹ ਸਾਰਾ ਕੁਝ ਉਹ ਆ ਜਿਹੜਾ ਸਾਡੇ ਖਾੜਕੂ ਸਿੱਖ ਸੰਘਰਸ਼ ਦੇ ਹਿੱਤਾਂ ਦੇ ਉਲਟ ਭੁਗਤਦਾ। ਮੈਂ ਇਸ ਗੱਲ ਨੂੰ ਥੋੜਾ ਜਿਹਾ 2-4 ਮਿੰਟ ਦੇ ਵਿੱਚ ਖੋਲ ਤੁਹਾਨੂੰ ਗੱਲ ਕਰਨ ਦੀ ਕੋਸ਼ਿਸ਼ ਕਰਾਂ। ਖਾੜਕੂ ਸੰਘਰਸ਼ ਨੂੰ ਇਹ ਚੀਜ਼ ਠੀਕ ਲੱਗਦੀ ਸੀ ਜਦੋਂ ਉਹਨਾਂ ਦੀ ਲਹਿਰ ਨੂੰ ਵੱਧ ਤੋਂ ਵੱਧ ਜੁਝਾਰੂ ਮਿਲਦੇ ਰਹਿਣ। ਤੇ ਇਹ ਗੱਲ ਸੀ ਕਿ 1985 ਚ ਜਦੋਂ ਬਰਨਾਲੇ ਦੀ ਸਰਕਾਰ ਬਣੀ ਤੇ ਰਿਬੈਰੋ ਹੋਣਾ ਨੇ, ਰੇ ਹੋਣਾ ਨੇ ਜਦੋਂ ਜ਼ੁਲਮ ਕੀਤਾ, ਜਿਹਦੇ ਵੀ ਪੁਲਿਸ ਮਗਰ ਪੈਂਦੀ ਸੀ, ਕੁੱਟ ਕਟਾਪੇ ਕਰਦੀ ਸੀ, ਉਹ ਫਿਰ ਸਿੱਖ ਸੰਘਰਸ਼ ਵਿੱਚ ਆ ਜਾਂਦਾ ਸੀ ਤੇ ਖਾੜਕੂ ਸੰਘਰਸ਼ ਨੂੰ, ਖਾਲਿਸਤਾਨੀ ਸੰਘਰਸ਼ ਨੂੰ ਬੜੀ ਭਰਤੀ ਮਿਲ ਰਹੀ ਸੀ। ਤੇ ਸਰਕਾਰ ਇਹ ਚਾਹੁੰਦੀ ਹੁੰਦੀ ਆ ਕਿ ਖਾੜਕੂ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਇਹਨਾਂ ਦੀ ਭਰਤੀ ਬੰਦ ਕੀਤੀ ਜਾਵੇ। ਸੋ ਖਾੜਕੂ ਬਣਨ ਤੋਂ ਰੋਕ ਕੇ ਰਾਹ ਵਿੱਚ ਕੋਈ ਹੋਰ ਪਲੇਟਫਾਰਮ ਦੇਣਾ ਕਿ ਤੁਸੀਂ ਇੱਥੇ ਬੇਸ਼ੱਕ ਦੀ ਖਾਲਿਸਤਾਨ ਜਿੰਦਾਬਾਦ ਕਰੀ ਕੁਰੀ ਚੱਲੋ ਪਰ ਤੁਸੀਂ ਖਾੜਕੂ ਨਾ ਬਣੋ। ਇਸ ਤਰ੍ਹਾਂ ਦੇ ਪਲੇਟਫਾਰਮ ਸਰਕਾਰ ਖੁਦ ਚਾਹੇਗੀ ਕਿ ਉਹ ਉਸਰ ਜਾਣ ਤੇ ਲੋਕ ਖਾੜਕੂ
घट बनन ते ये जिहड़े नौजवान ने इत्थे एक गल कर लैण। सो जिहड़ियां इहो जिहियां संस्थावां जां इहो जिहियां धिरां विचाले उभरीਆਂ ਉਹਨਾਂ ਵਿੱਚ ਜਿਹੜੀ ਇਹ ਫੈਡਰੇਸ਼ਨ ਸੀ ਭਾਈ ਹਰਮਿੰਦਰ ਸਿੰਘ ਸੰਧੂ ਵਾਲੀ, ਉਹ ਇੱਕ ਤਰੀਕੇ ਨਾਲ ਜਿਨ੍ਹਾਂ ਸਿੰਘਾਂ ਨੇ ਖਾੜਕੂ ਬਣਨਾ ਹੁੰਦਾ ਸੀ ਉਹਨਾਂ ਲਈ ਇੱਕ ਪਲੇਟਫਾਰਮ ਬਣ ਗਈ ਕਿ ਇੱਥੇ ਰਹਿ ਕੇ ਵੀ ਇਦਾਂ ਖਾਲਿਸਤਾਨ ਦੀ ਸੇਵਾ ਕੀਤੀ ਜਾ ਸਕਦੀ। ਅੱਜ ਦੇ ਮਾਹੌਲ ਵਿੱਚ, ਅੱਜ ਦੇ ਇਸ ਸਾਰੇ ਸਿਨੈਰੀਓ ਵਿੱਚ ਗੱਲ ਆਪਾਂ ਨੂੰ ਇਹ ਪ੍ਰਵਾਨ ਨਹੀਂ ਹੋ ਸਕਦੀ, ਪਰ ਉਦੋਂ ਇਹ ਲੱਗਦਾ ਸੀ ਕਿ ਇਹ ਤਾਂ ਖਾੜਕੂ ਸੰਘਰਸ਼ ਦੇ ਹਿੱਤਾਂ ਨੂੰ ਸੱਟ ਮਾਰਨ ਵਾਲੀ ਗੱਲ ਆ ਕਿ ਖਾਲਿਸਤਾਨੀ ਸੰਘਰਸ਼ ਜਿਹੜਾ ਹੈ ਉਹਦੇ ਰਾਹ ਦੇ ਵਿੱਚ ਇੱਕ ਨਵੇਂ ਪਲੇਟਫਾਰਮ ਉਸਾਰ ਦਿਓ ਤਾਂ ਕਿ ਲੋਕ ਖਾਲਿਸਤਾਨੀ ਖਾੜਕੂ ਸੰਘਰਸ਼ ਦਾ ਹਿੱਸਾ ਨਾ ਬਣਨ ਤੇ ਰਾਹ ਦੇ ਵਿੱਚ ਹੀ ਉਹਨਾਂ ਨੂੰ ਕਿਤੇ ਹੋਰ ਅਸੀਂ ਕੰਮ ਲਾ ਦਿਓ। ਤੇ ਇਸ ਚੀਜ਼ ਦੇ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਤੇ ਉਹਦੀ ਟੀਮ ਜਿਹੜੀ ਸੀ ਉਹਦੇ ਹਿੱਤ ਤੇ ਖਾੜਕੂ ਸੰਘਰਸ਼ ਨਾਲ ਸੰਬੰਧਿਤ ਲੀਡਰਾਂ ਦੇ ਜਾਂ ਪੰਥਕ ਕਮੇਟੀ ਦੇ ਹਿੱਤ ਸਿੱਧੇ ਸਿੱਧੇ ਟਕਰਾਉਂਦੇ ਸੀ। ਇਹ ਹਿੱਤਾਂ ਦਾ ਸਿੱਧਾ ਟਕਰਾਅ ਜਿਹੜਾ ਸੀ ਇਹਦੇ ਵਿੱਚ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਹੋਰ ਦਿਨੋਂ ਦਿਨ ਜੁੜਦੀਆਂ ਜਾ ਰਹੀਆਂ ਸੀ। ਉਹਦੇ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਕਿੰਨੇ ਸ਼ਾਰਪ ਮਾਈਂਡਡ ਨੇ, ਕਿੰਨੇ ਦ੍ਰਿੜ ਨੇ, ਕਿੰਨੇ ਕਮਿਟਡ ਨੇ, ਕਿੰਨੇ ਕੌਮ ਪ੍ਰਸਤ ਨੇ, ਇਹ ਆਪਦੀ ਥਾਂ ਤੇ ਸੀ ਗੱਲ, ਪਰ ਉਹਨਾਂ ਦੇ ਕਰਕੇ ਜਿਹੜਾ ਖਾੜਕੂ ਸੰਘਰਸ਼ ਨੂੰ ਲੱਗਦਾ ਸੀ ਕਿ ਸਾਡੇ ਹਿੱਤਾਂ ਨੂੰ ਸੱਟ ਮਾਰ ਰਿਹਾ, ਇਹ ਜਿਹੜਾ ਖਾਲਸਾ ਪੰਚਾਇਤਾਂ ਦਾ ਗਠਨ ਕਰਨ ਨੂੰ ਫਿਰਦੇ ਆ, ਜਿਹੜਾ ਆਹ ਕਰਨ ਨੂੰ ਫਿਰਦੇ ਆ, ਉਹ ਕਰਨ ਨੂੰ ਫਿਰਦੇ ਆ, ਇਹ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਲੱਗਦਾ ਸੀ ਕਿ ਇਹ ਤਾਂ ਜੇ ਇਹ ਇਸ ਤਰੀਕੇ ਨਾਲ ਅੱਗੇ ਵੱਧਦਾ ਗਿਆ ਤੇ ਜਿਹੜੀ ਗੱਲ ਭਾਈ ਲਾਭ ਸਿੰਘ ਕਰਕੇ ਪਹਿਲਾਂ ਹੀ ਚੱਲ ਰਹੀ ਸੀ ਕਿ ਜਦੋਂ ਵੀ ਹਰਮਿੰਦਰ ਸਿੰਘ ਸੰਧੂ ਬਾਹਰ ਆਇਆ ਤੇ ਉਹਨੂੰ ਆਪਾਂ ਕਤਲ ਕਰਨਾ, ਉਹ ਜਿਹੜੇ ਬੰਦੇ ਸੀ, ਉਹ ਜਿਹੜੀ ਟੀਮ ਸੀ, ਜਿਹੜੇ ਉਹ ਭਾਈ ਲਾਭ ਸਿੰਘ ਦੇ ਕਹਿਣ ਦੇ ਬੋਲਾਂ ਦੇ ਉੱਤੇ ਪਹਿਰਾ ਦੇਣ ਨੂੰ ਤਿਆਰ ਬੈਠੇ ਸੀ, ਉਹਨਾਂ ਨੂੰ ਇਹ ਗੱਲਾਂ ਬੜੀਆਂ ਜੱਚਦੀਆਂ ਪ੍ਰਵਾਨ ਹੁੰਦੀਆਂ ਹੋਣੀਆਂ ਕਿ ਠੀਕ ਆ ਹੁਣ ਤਾਂ ਸਾਰਿਆਂ ਨੂੰ ਲੱਗਦਾ ਖਾੜਕੂਆਂ ਨੂੰ ਕਿ ਪਈ ਇਹ। ਸੋ ਇਹ ਜਦੋਂ ਕਤਲ ਦੇ ਬਾਰੇ ਚਰਚਾਵਾਂ ਹੋਣ ਲੱਗੀਆਂ, ਜਿੱਥੇ ਖਾੜਕੂ ਜਥੇਬੰਦੀਆਂ ਦੇ ਵਿੱਚ ਇਹਦੇ ਉੱਤੇ ਜਿਹੜੀ ਆ ਇੱਕ ਰਾਏ ਬਣਾਉਣ ਦੇ ਲਈ ਖਾੜਕੂਆਂ ਨੇ ਆਪਸ ਵਿੱਚ ਹੀ ਮੀਟਿੰਗਾਂ ਕੀਤੀਆਂ, ਉੱਥੇ ਆਮ ਜਨਰਲ ਹਾਲਾਤ ਆਮ ਪਬਲਿਕ ਦੇ ਵਿੱਚ ਵੀ ਇਹ ਚਰਚਾ ਸਿਖਰ ਤੇ ਸੀ। ਇਹ ਗੱਲ ਜਿਹੜੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਹਮਾਇਤੀ ਆ ਤੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਨੂੰ ਜਿਹੜੇ ਜਾਇਜ਼ ਠਹਿਰਾਉਂਦੇ ਆ, ਇਹ ਸਾਰੇ ਜਾਣੇ ਇਸ ਗੱਲ ਨੂੰ ਪਤਾ ਨਹੀਂ ਕਿਉਂ ਉਹਨੇ ਚੰਗੇ ਤਰੀਕੇ ਨਾਲ ਨਹੀਂ ਕਹਿ ਰਹੇ, ਪਰ ਮੈਂ ਇਹ ਗੱਲ ਇੱਥੇ ਸਾਫ਼ ਕਰ ਦੇਣੀ ਚਾਹੁੰਦਾ ਕਿ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਤੋਂ ਪਹਿਲਾਂ ਜਦੋਂ ਉਹ ਜੇਲ੍ਹ ਚੋਂ ਆਏ ਨੇ ਉਸ ਦਿਨ ਤੋਂ ਹੀ ਇਹ ਚਰਚਾ ਸੀਗੀ ਕਿ ਖਾੜਕੂ ਇਹਨਾਂ ਨੂੰ ਮਾਰਨ ਨੂੰ ਫਿਰਦੇ ਤੇ ਇੱਥੋਂ ਤੱਕ ਕਿ ਭਾਈ ਸੰਧੂ ਨੂੰ ਸਰਕਾਰ ਨੇ ਆਫਰ ਵੀ ਕੀਤਾ ਕਿ ਤੁਸੀਂ ਮਤਲਬ ਜੇ ਅਸਲਾ ਸਾਤੋਂ ਲੈਣਾ ਤਾਂ ਉਹਨਾਂ ਨੇ ਕਿਹਾ ਵੀ ਇਦਾਂ ਤਾਂ ਫਿਰ ਮੈਂ ਸਿੱਧਾ ਸਰਕਾਰੀਆ ਬਣ ਜੂ। ਸੋ ਉਹ ਸਥਿਤੀ ਇਹੋ ਜਿਹੀ ਬਣ ਗਈ, ਉਸ ਸਥਿਤੀ ਬਾਰੇ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਨਜ਼ਰੀਏ ਤੋਂ ਗੱਲਾਂ ਕੀਤੀਆਂ ਨੇ, ਕਰਨੀਆਂ ਵੀ ਚਾਹੀਦੀਆਂ। ਜਿਹੜੀਆਂ ਗੱਲਾਂ ਅੱਜ ਮੈਂ ਕਰ ਰਿਹਾ ਉਹਦੇ ਨਾਲ, ਕਿਉਂਕਿ ਇਹ ਏਡਾ ਵਾਸਟ ਵਿਸ਼ਾ, ਏਡਾ ਖੁੱਲ੍ਹਾ ਵਿਸ਼ਾ, ਏਡੇ ਛੋਟੇ ਪ੍ਰੋਗਰਾਮ ਦੇ ਵਿੱਚ ਨਿਬੜਨਾ ਤਾਂ ਹੈ ਨਹੀਂ, ਪਰ ਜਿੰਨੀਆਂ ਗੱਲਾਂ ਮੈਨੂੰ ਲੱਗਦੀਆਂ ਸੀ ਕਿ ਜ਼ਰੂਰ ਕਰ ਲੈਣੀ ਚਾਹੀਦੀਆਂ ਉਹ ਮੈਂ ਕਰ ਰਿਹਾ। ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਖਾੜਕੂ ਸਿੱਖ ਸੰਘਰਸ਼ ਤੋਂ ਬਾਅਦ ਵਿੱਚ ਇਹ ਸਵਾਲ ਜਿਹੜਾ ਸੀ ਮੈਨੂੰ ਵੀ ਜਦੋਂ ਅਸੀਂ ਵਿਚਰੇ ਆ, ਸਾਨੂੰ ਪੁੱਛਿਆ ਗਿਆ, ਘੇਰਿਆ ਗਿਆ ਕਿ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਦੱਸੋ, ਤਾਂ ਮੈਂ ਇਹਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਮੇਲ ਕੀਤਾ, ਇੰਟਰਵਿਊਜ਼ ਕੀਤੀਆਂ, ਅਖੀਰ ਇੱਕ ਜਿਹੜਾ ਸੀਗਾ ਸਾਰਾ ਆਪ ਦੀ ਜਿਹੜੀ ਖੋਜ ਸੀ ਉਹਨੂੰ ਇੱਕ ਲੇਖ ਦਾ ਸ਼ਕਲ ਜਿਹੜੀ ਆ ਦਿੱਤੀ ਕਿ ਭਾਈ ਹਰਮਿੰਦਰ ਸਿੰਘ ਸੰਧੂ ਦਾ ਜਿਹੜਾ ਕਤਲ ਆ ਵੀ ਇਹ ਕੀ ਕਹਾਣੀ ਆ, ਇਹਦਾ ਬਹੁ ਪਰਤੀ ਵਿਸ਼ਲੇਸ਼ਣ ਜਿਹੜਾ ਹੈਗਾ ਮੈਂ ਉਹ ਕਰਾਂ। ਸੋ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਮੈਂ ਉਹਨਾਂ ਦਿਨਾਂ ਦੇ ਵਿੱਚ ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ 2013 ਦੇ ਵਿੱਚ 8 ਸਾਲ ਪਹਿਲਾਂ ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਇੱਕ ਬਹੁ ਪਰਤੀ ਵਿਸ਼ਲੇਸ਼ਣ ਸਾਰੇ ਪੱਖ ਉਹਦੇ ਚ ਭਾਈ ਹਰਮਿੰਦਰ ਸਿੰਘ ਸੰਧੂ ਦੇ ਪੱਖ ਦੇ ਬੰਦਿਆਂ ਨੂੰ ਵੀ ਪੂਰਾ ਉਹਨਾਂ ਦੀ ਗੱਲ ਨੂੰ ਦਿੱਤਾ ਮੌਕਾ, ਤੇ ਜਿਨ੍ਹਾਂ ਨੇ ਅਟੈਕ ਕੀਤਾ, ਜਿਹੜੇ ਕਤਲ ਨੂੰ ਜਸਟੀਫਾਈ ਕਰਦੀ ਆ ਧਿਰ, ਉਹਨਾਂ ਦਾ ਵੀ ਪੂਰਾ ਪੱਖ ਦਿੱਤਾ। ਉਹ ਜਦੋਂ ਮੈਂ ਸਾਰੇ ਪੱਖ ਉਹਦੇ ਵਿੱਚ ਲਿਖ ਦਿੱਤੇ ਤੇ ਨਾਲ ਮੈਂ ਇਹ ਕਿਹਾ ਸੀ ਕਿ ਭਾਈ ਸੰਧੂ ਦੀ ਕਤਲ ਨੂੰ ਜਾਇਜ਼ ਦੱਸਣ ਵਾਲਿਆਂ ਨੂੰ ਜੇਕਰ ਕੋਈ ਗੱਲ ਇਹ ਚ ਲੱਗਦਾ ਕਿ ਅਸੀਂ ਗਲਤ ਲਿਖ ਬੈਠੇ ਆ ਜਾਂ ਠੀਕ ਨਹੀਂ ਹੈ, ਉਹ ਸਾਨੂੰ ਦੱਸਣ ਤਾਂ ਕਿ ਅਸੀਂ ਠੀਕ ਕਰ ਸਕੀਏ। ਤੇ ਜੇ ਕਿਸੇ ਨੂੰ ਲੱਗਦਾ ਕਿ ਭਾਈ ਸੰਧੂ ਦੇ ਹਮੇਤੀਆਂ ਵਿੱਚੋਂ ਵੀ ਆਹ ਤੁਸੀਂ ਗੱਲ ਵਾਧਾ ਕਰ ਗਏ, ਏਦਾਂ ਨਹੀਂ ਸੀ ਯਾਰ ਤੁਸੀਂ ਭਾਈ ਸੰਧੂ ਬਾਰੇ ਗਲਤ ਲਿਖਿਆ, ਤਾਂ ਉਹ ਵੀ ਸਾਨੂੰ ਦੱਸਣ। ਬਹੁਤ ਸਾਰੇ ਭੈਣ ਭਰਾਵਾਂ ਨੇ
ਗੱਲਾਂ ਬਾਤਾਂ ਸਾਨੂੰ ਦਸੀਆਂ, ਜਿਹੜੀਆਂ ਕਿ ਬਾਅਦ ਵਿੱਚ ਮੈਂ ਜਦੋਂ ਹਕੂਮਤੀ ਦਹਿਸ਼ਤਗਰਦੀ ਇੱਕ ਕਿਤਾਬ ਛਾਪੀ ਸੀ ਉਹਦੇ ਵਿੱਚ ਇਹ ਪੂਰੀ ਆਪਦੀ ਰਿਪੋਰਟ ਕਿ ਭਾਈ ਹਰਮਿੰਦਰ ਸਿੰਘ ਸੰਧੂ ਦਾ ਬਹੁ ਭਾਰਤੀ ਵਿਸ਼ਲੇਸ਼ਣ, ਉਹਦੇ ਵਿੱਚ ਇੱਕ ਸਬ ਹੈਡਿੰਗ ਸੀ ਜਿਹੜਾ ਮੇਰਾ, ਉਹੀ ਮੈਂ ਅੱਜ, ਕਿ ਭਾਈ ਸੰਧੂ ਦੇ ਕਤਲ ਦੀ ਬੁਨਿਆਦ ਆ ਜਿਹੜੀ ਉਹ ਜੋਧਪੁਰ ਜੇਲ੍ਹ 'ਚ ਰੱਖੀ ਗਈ ਸੀ। ਔਰ ਇਹ ਗੱਲ ਮੈਂ ਨਹੀਂ, ਭਾਈ ਹਰਮਿੰਦਰ ਸਿੰਘ ਸੰਧੂ ਦੇ ਜਾਂ ਲਾਭ ਸਿੰਘ ਦੇ ਜਿਹੜੇ ਜੇਲ੍ਹ ਦੇ ਦੋਸਤ ਸੀਗੇ, ਸਾਥੀ ਸੀ, ਉਹਨਾਂ ਸਾਰਿਆਂ ਨੇ, ਫੈਡਰੇਸ਼ਨ ਵਾਲਿਆਂ ਨੂੰ ਪਤਾ ਕਿ ਬੇਸ਼ੱਕ ਕਤਲ 1990 ਚ ਹੋਇਆ, ਪਰ ਇਸ ਕਤਲ ਦੀ ਜਿਹੜੀ ਵਜ੍ਹਾ ਉਹ 1984-85 ਦੇ ਵਿੱਚ ਜੋਧਪੁਰ ਜੇਲ੍ਹ 'ਚ ਰੱਖੀ ਜਾ ਚੁੱਕੀ ਸੀ। 5 ਸਾਲ ਜਿਹੜੇ ਆ ਉਹ ਜੋਧਪੁਰ ਜੇਲ੍ਹ 'ਚ ਹੋਣ ਕਰਕੇ ਉਹ ਕਤਲ ਜਿਹੜਾ ਪਿੱਛੇ ਪੈਂਦਾ ਗਿਆ। ਹਕੀਕਤ ਜਿਹੜੀ ਆ ਉਹ ਇਹ ਹੈ ਕਿ ਭਾਈ ਸੰਧੂ ਦਾ ਕਤਲ ਜਿਹੜਾ ਹੈ ਉਹ ਭਾਈ ਲਾਭ ਸਿੰਘ ਨਾਲ ਜਿਹੜਾ ਟਕਰਾਅ ਸੀ, ਔਰ ਉਹਦੇ ਪਿੱਛੇ ਬਾਅਦ ਵਿੱਚ ਸਨਾਤਕ ਗੱਲਾਂ ਵੀ ਜੁੜੀਆਂ। ਕਤਲ ਦੀ ਜ਼ਿੰਮੇਵਾਰੀ ਸਾਰੀਆਂ ਖਾਲਿਸਤਾਨੀ ਖਾੜਕੂ ਜਥੇਬੰਦੀਆਂ ਨੇ, ਪੰਥਕ ਕਮੇਟੀ ਨੇ ਲਈ। ਤੇ ਜਦੋਂ ਇਹ ਸਾਰਾ ਭਾਣਾ ਵਾਪਰ ਗਿਆ ਤਾਂ ਉਸ ਤੋਂ ਬਾਅਦ ਵਿੱਚ ਇੱਕ ਵਕਤ ਉਹ ਆਇਆ ਜਦੋਂ ਇਹ ਲੱਗਿਆ ਕਿ ਇਹ ਕਤਲ ਜਿਹੜਾ ਸੀਗਾ ਜੇ ਨਾ ਹੁੰਦਾ ਤਾਂ ਕੀ ਹੁੰਦਾ। ਤਾਂ ਅੱਜ ਭਾਈ ਸੰਧੂ ਦੇ ਹਮਾਇਤੀ ਜਿਹੜੇ ਨੇ ਭਰਾ ਸਾਡੇ, ਉਹ ਕਹਿੰਦੇ ਆ ਕਿ ਫਿਰ ਉਸ ਤੋਂ ਬਾਅਦ ਆਹ ਹੋ ਗਿਆ ਜਿਹੜੇ ਨੁਕਸਾਨ ਲਹਿਰ ਦੇ ਗਣਾਉਂਦੇ। ਦੂਜੇ ਪਾਸੇ ਭਾਈ ਸੰਧੂ ਦੇ ਜਿਹੜੇ ਕਾਤਲ ਧਿਰ ਨਾਲ ਸੰਬੰਧਿਤ ਲੋਕ ਨੇ, ਜਿਨ੍ਹਾਂ ਨੇ ਮਾਰਿਆ, ਜਿਨ੍ਹਾਂ ਨੇ ਜ਼ਿੰਮੇਵਾਰੀ ਲਈ, ਉੱਥੇ ਇੱਕ ਇਹ ਗੱਲ ਭਾਰੂ ਹੋ ਗਈ ਕਿ ਜੇ ਨਾ ਮਾਰਦੇ, ਜੇ ਉਹਨੂੰ ਫ੍ਰੀ ਛੱਡ ਦਿੰਦੇ, ਤਾਂ ਜਿੱਥੇ ਭਾਈ ਸੰਧੂ ਦੇ ਹਮਾਇਤੀ ਜਿਹੜੇ ਹੋਰ ਬਹੁਤ ਸਾਰੇ ਬਾਦਲ ਦਲ ਦਾ ਸ਼ਿੰਗਾਰ ਬਣੇ ਹੋਏ ਨੇ, ਆਪਾਂ ਨੂੰ ਪਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਵਿਰਸਾ ਸਿੰਘ ਬਲਟੋਹਾ, ਤੇ ਖੁਦ ਭਾਈ ਮਨਜੀਤ ਸਿੰਘ, ਇਹ ਸਾਰੇ ਜਾਣੇ ਜਿਹੜੇ ਭਾਈ ਹਰਮਿੰਦਰ ਸਿੰਘ ਸੰਧੂ ਵਾਲੀ ਫੈਡਰੇਸ਼ਨ ਦੇ ਆਗੂ ਸੀ, ਇਹ ਸਾਰੇ ਜਿਹੜੇ ਆ ਅੱਜ ਬਾਦਲ ਦਲ ਨਾਲ ਚੱਲਦੇ ਆ ਤੇ ਬਾਦਲ ਦਲ ਦੀ ਜਿਹੜੀ ਗੱਲ ਆ ਸਾਰੀ ਉਹ ਇਹ ਲੋਕ ਕਰਦੇ ਨੇ। ਲੋਕ ਕਹਿੰਦੇ ਆ ਕਿ ਜੇ ਭਾਈ ਹਰਮਿੰਦਰ ਸਿੰਘ ਸੰਧੂ ਵੀ ਨਾ ਮਾਰਿਆ ਜਾਂਦਾ, ਕਤਲ ਨਾ ਕੀਤਾ ਜਾਂਦਾ, ਤਾਂ ਉਹ ਜਿੱਥੇ ਬਾਕੀ ਬਾਦਲ ਦਲ ਦਾ ਸ਼ਿੰਗਾਰ ਬਣਿਆ ਉਹ ਵੀ ਹੁੰਦਾ, ਤੇ ਜਿਵੇਂ ਬਾਕੀਆਂ ਨੂੰ ਪੰਥ ਅੱਜ ਦੇਖਦਾ ਉਹਨਾਂ ਕੁ ਜਿਹੜਾ ਸੀਗਾ ਉਹ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਆਲੋਚਨਾ ਕਰ ਲਿਆ ਜਾਂਦੀ ਵੀ ਬਾਦਲ ਦਲ ਦੇ ਨਾਲ ਇਸ ਤਰ੍ਹਾਂ। ਦੂਜੇ ਪਾਸੇ ਦੂਜੀ ਜਿਹੜੀ ਇਹਦੇ ਨਾਲ ਜੁੜਵੀਂ ਗੱਲ ਆ ਉਹ ਇਹ ਹੈ ਕਿ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਤੋਂ ਬਾਅਦ ਸਿੱਖ ਸੰਘਰਸ਼ ਨੂੰ ਇੱਕ ਕਰਾਰਾ ਝਟਕਾ ਜਿਹੜਾ ਲੱਗਿਆ। ਬਹੁਤ ਸਾਰੇ ਜਿਹੜੇ ਚਿੰਤਕ, ਲਿਖਾਰੀ ਜਾਂ ਵਿਦਵਾਨ ਜਾਂ ਲਹਿਰ ਦੇ ਬਾਰੇ ਭਾਈ ਸੰਧੂ ਤੋਂ ਪ੍ਰਭਾਵਿਤ ਸੀ ਲੋਕ, ਉਹਨਾਂ ਨੇ ਕਿਹਾ ਕਿ ਹੁਣ ਲਹਿਰ ਦਾ ਜਿਹੜਾ ਸਿਰ ਆ ਉਹ ਵੱਢਿਆ ਗਿਆ। ਤੇ ਉਦੋਂ ਬਾਅਦ 91 ਵਾਲਾ ਬਾਈਕਾਟ, 92 ਵਾਲਾ ਬਾਈਕਾਟ ਤੇ ਹੋਰ ਬਹੁਤ ਸਾਰੇ ਇਹੋ ਜਿਹੇ ਫੈਸਲੇ ਹੋਏ ਜਿਨ੍ਹਾਂ ਦੇ ਉੱਤੇ ਅਜੇ ਵੀ ਪੰਥ 'ਚ ਦੋ ਰਾਇਮਾਂ ਨੇ। ਬਹੁਤ ਸਾਰੇ ਲੋਕਾਂ ਨੇ, ਜਿਵੇਂ ਭਾਈ ਸੰਧੂ ਦੇ ਕਤਲ ਬਾਰੇ ਦੋ ਰਾਇਮਾਂ ਰਹਿਣੀਆਂ ਨੇ। ਜੇਕਰ ਕੋਈ ਗੱਜ ਵੱਜ ਕੇ ਕਹੇਗਾ ਕਿ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਬਿਲਕੁਲ ਨਜਾਇਜ਼ ਤੇ ਐ ਹੋਇਆ, ਉਹਨੂੰ ਵੀ ਘੇਰਨ ਵਾਲੇ ਬੜੇ ਟੱਕਰ ਜਾਣਗੇ ਕਿ ਫਿਰ ਖਾੜਕੂਆਂ ਨੇ ਸਾਰਿਆਂ ਨੇ ਜ਼ਿੰਮੇਵਾਰੀ ਲਈ ਕਿ ਖਾੜਕੂ ਗਲਤ ਸੀ, ਖਾੜਕੂ ਜਿਹੜੀ ਪੰਥਕ ਕਮੇਟੀ ਸੀ ਉਹਨਾਂ ਨੂੰ ਤੁਸੀਂ ਕੀ ਸਮਝਦੇ ਹੋ, ਫਿਰ ਉਹਨਾਂ ਦੇ ਦੁਆਲੇ ਹੋ ਜਾਣ। ਤੇ ਜੇਕਰ ਕੋਈ ਇਹ ਕਵੇ ਗੱਜ ਵੱਜ ਕੇ ਕਿ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਬਿਲਕੁਲ ਬੇਦੋਸ਼ਾ, ਮਤਲਬ ਇਸ ਤਰ੍ਹਾਂ, ਫਿਰ ਉਹਨੂੰ ਵੀ ਜਿਹੜੇ ਹੈਗੇ ਆ। ਤਾਂ ਦੋਨਾਂ ਪੱਖਾਂ ਤੇ ਇਵੇਂ 91 ਦਾ ਜਾਂ 92 ਦਾ ਬਾਈਕਾਟ ਆ, ਹਰ ਗੱਲ ਦੇ ਉੱਤੇ ਇਹ ਚੱਲਦਾ ਹੁੰਦਾ। ਇੱਕ ਹੈਲਦੀ ਡਿਸਕਸ਼ਨ ਹੋਣੀ ਹੋਰ ਗੱਲ ਹੁੰਦੀ ਆ, ਪਰ ਜੇਕਰ ਕੋਈ ਇਹੋ ਜਿਹਾ ਘਟਨਾਕ੍ਰਮ ਹੋ ਜਾਵੇ ਜਿਹਦੇ ਵਿੱਚ ਆਪਣੇ ਖਾਨਾ ਜੰਗੀ ਦਾ ਆਧਾਰ ਬਣੇ ਜਾਂ ਉਹ ਆਪਸੀ ਕਾਟੋ ਕਲੈਸ਼ ਵਧੇ, ਉਹ ਗੱਲ ਠੀਕ ਨਹੀਂ ਹੁੰਦੀ। ਮੈਂ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਸਾਰੇ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਬਹੁਤ ਸਾਰੇ ਕਤਲ ਇਸ ਲਹਿਰ ਵਿੱਚ ਇਹੋ ਜਿਹੇ ਹੋਏ ਨੇ ਜਿਹੜੇ ਨਹੀਂ ਹੋਣੇ ਚਾਹੀਦੇ ਸੀ, ਜਿਹੜੇ ਅੱਜ ਸਾਨੂੰ ਲੱਗਦਾ ਕਿ ਠੀਕ ਨਹੀਂ ਹੋਏ। ਹਰ ਕਤਲ ਦੀ ਉਦੋਂ ਵਿਆਖਿਆ ਹੋਰ ਸੀ, ਅੱਜ ਵਿਆਖਿਆ ਹੋਰ। ਅੱਜ ਜਿੱਥੇ ਸਾਡੀ ਕੌਮ ਦਾ ਅੱਜ ਦਾ ਸਾਰਾ ਹਾਲਾਤ ਆ, ਉੱਥੇ ਖੜ ਕੇ ਜੇ ਗੱਲ ਕਰੀਏ ਤਾਂ ਬੀਤੇ ਦੌਰ ਦੀਆਂ ਗੱਲਾਂ ਤੋਂ ਸਾਨੂੰ ਅੱਗੇ ਆਉਣਾ ਪਊਗਾ ਤੇ ਸਾਨੂੰ ਸਾਰਿਆਂ ਨੂੰ ਆਪਸੀ ਜਿਹੜੇ ਵਿਚਾਰ ਨੇ ਕਿ ਜਿਨ੍ਹਾਂ ਨਾਲ ਸਾਡੀ ਤਕਰਾਰ ਤੇ ਟਕਰਾਅ ਵੱਧਦਾ ਹੋਵੇ, ਉਹਨਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦਾ ਵੇਲਾ। ਇਹ ਠੀਕ ਆ ਕਿ ਜਦੋਂ ਸਾਡਾ ਕੋਈ ਸੱਜਣ ਪਿਆਰਾ ਜਿਹੜਾ ਹੈਗਾ ਉਹ ਚੜ੍ਹਾਈ ਕਰ ਜਾਂਦਾ, ਮਰ ਜਾਂਦਾ, ਖਤਮ ਹੋ ਜਾਂਦਾ, ਜਿਹਦੇ ਨਾਲ ਸਾਡਾ ਪਿਆਰ ਹੁੰਦਾ, ਉਹਦੇ ਨਾਲ ਸਾਡੀ ਹਮਦਰਦੀ
ਉਹਦੇ ਨਾਲ ਸਾਡੀ ਜਿਹੜੀ ਚੇਤਨਾ ਉਹ ਜ਼ਿਆਦਾ ਜੁੜੀ ਹੁੰਦੀ ਆ। ਪਰ ਇਹ ਵੀ ਗੱਲ ਆ ਕਿ ਜਿਹੜੀ ਦੂਜੀ ਧਿਰ ਆ ਉਹਨਾਂ ਨੂੰ ਵੀ ਇੰਡੀਅਨ ਸਟੇਟ ਜਿਹੜੀ ਸੀਗੀ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ 'ਚ ਨਾਂ ਆਉਂਦਾ ਰਿਹਾ ਉਹ ਉਹਨਾਂ ਨੂੰ ਮਤਲਬ ਦੁਸ਼ਮਣ ਮੰਨ ਕੇ ਸ਼ਹੀਦ ਕਰਨਾ ਚਾਹੁੰਦੀ ਆ, ਮਾਰਨਾ ਚਾਹੁੰਦੀ ਸੀ। ਅੱਜ ਵੀ ਭਾਈ ਪਰਮਜੀਤ ਸਿੰਘ ਪੰਜਵੜ ਜਿਹੜਾ ਹੈ ਉਹ ਓਨਾ ਹੀ ਚੁੱਭਦਾ ਜਿੰਨਾ ਪਹਿਲਾਂ ਚੁੱਭਦਾ ਸੀ ਸਟੇਟ ਨੂੰ। ਸੋ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਇਹਨਾਂ ਚਰਚਾਵਾਂ ਤੋਂ ਜਿਹੜਾ ਹੈਗਾ ਜੇ ਅਵੋਇਡ ਨਹੀਂ ਕਰ ਸਕਦੇ ਅਸੀਂ ਤਾਂ ਘੱਟੋ ਘੱਟ ਅਸੀਂ ਇਹ ਜ਼ਰੂਰ ਕਰੀਏ ਕਿ ਆਪਸੀ ਸਾਡੀ ਅੱਜ ਦੀ ਪੀੜ੍ਹੀ ਨੂੰ ਕਰਤਣ ਤੋਂ, ਲੜਾਈ ਝਗੜੇ ਤੋਂ, ਖਾਨਾ ਜੰਗੀ ਤੋਂ, ਟਕਰਾਅ ਤੋਂ ਬਚਾਈਏ ਤੇ ਪਿਛਲੀ ਪੀੜ੍ਹੀ ਦੀਆਂ ਜੇਕਰ ਕੋਈ ਟਕਰਾਅ ਵਾਲੀ ਗੱਲ ਹੈ ਜਾਂ ਹੋਰ ਨੁਕਤੇ ਹੈਗੇ ਆ ਉਹਨਾਂ ਨੂੰ ਪਿੱਛੇ ਛੱਡ ਕੇ ਅੱਗੇ ਵਧੀਏ। ਇਸ ਆਸ ਤੇ ਇਸੇ ਬੇਨਤੀ ਨਾਲ ਮੈਂ ਸਮਾਪਤੀ ਕਰਦਾ ਤੇ ਫਿਰ ਮਿਲਾਂਗੇ ਜੀ। ਅੱਜ ਲਈ ਇੰਨਾ ਹੀ ਕਾਫੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।